ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ ਕੀ ਕੁਛ ਚੱਲ ਰਿਹਾ ਆ ਅਮਰੀਕਾ ਭਰ ਦੇ ਵਿੱਚ, ਵਿਸ਼ਵ ਦੇ ਵਿੱਚ, ਉਸ ਦੇ ਉੱਤੇ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ। ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ। ਜਿੰਨੇ ਵੀ ਸਾਡੇ ਸਰੋਤੇ ਸਾਡੇ ਸਾਰੇ ਹੀ ਮਾਧਿਅਮ ਰਾਹੀਂ ਜੁੜੇ ਹੋਏ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਸਰੋਤਿਓ, ਆਪਾਂ ਅੱਜ ਦੀਆਂ ਜਿਹੜੀਆਂ ਖਬਰਾਂ ਦੇ ਉੱਤੇ ਜਿਹੜੀ ਨਜ਼ਰ ਜਿਹੜੀ ਉਹ ਬਣਾਉਂਦੇ ਆ। ਜਿਹੜੀ ਸਭ ਤੋਂ ਪਹਿਲੀ ਖਬਰ ਹਰਜੋਤ ਸਿੰਘ ਜੀ ਆ ਰਹੀ ਹੈ, ਕਹਿੰਦੇ ਰਾਸ਼ਟਰਪਤੀ ਟਰੰਪ ਨੇ ਅੱਜ ਇੱਕ ਟਵੀਟ ਕੀਤਾ ਜਿਸ ਦੇ ਕਰਕੇ ਕਹਿੰਦੇ ਜਿਹੜੀ ਗਵਰਨਮੈਂਟ ਸ਼ਟਡਾਊਨ ਨੂੰ ਬਚਾਉਣ ਦੇ ਕਾਈਂਡ ਆਫ ਕੰਟਰਾਡਿਕਟਰੀ ਉਹਨਾਂ ਦਾ ਜਿਹੜਾ ਆ ਉਹ ਟਵੀਟ ਹੋ ਗਿਆ ਉਹਨਾਂ ਕੋਲ। ਕਿਉਂਕਿ ਫਰਾਈਡੇ ਜਿਹੜਾ ਲਾਸਟ ਦਿਨ ਹੈਗਾ ਆ, ਫਰਾਈਡੇ ਤੱਕ ਜਿਹੜਾ ਪਈ ਗਵਰਨਮੈਂਟ ਸ਼ਟਡਾਊਨ ਹੋਣੀ ਆ ਜਾਂ ਨਹੀਂ ਹੋਣੀ, ਉਹਨੂੰ ਫੰਡਿੰਗ ਦੀ ਐਕਸਟੈਂਸ਼ਨ ਮਿਲਣੀ ਆ ਜਾਂ ਨਹੀਂ ਮਿਲਣੀ, ਆਪਾਂ ਕੱਲ੍ਹ ਵੀ ਖਬਰਾਂ ਸਾਂਝੀਆਂ ਕੀਤੀਆਂ ਸੀਗੀਆਂ ਜੀ। ਕਿਉਂਕਿ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜਾ ਮੁੱਦਾ ਆ ਇਹ ਕਾਫੀ ਜਿਹੜਾ ਭਖਿਆ ਹੋਇਆ ਹੈਗਾ ਆ ਜੀ। ਪਰ ਹਜੇ ਤੱਕ ਵੀ ਐਜ਼ ਆਫ ਨਾਓ ਹਜੇ ਕੋਈ ਵੀ ਜਿਹੜਾ ਆ ਕਲੀਅਰ ਨਹੀਂ ਹੋਇਆ ਵੀ ਜਿਹੜੀ ਡੀਲ ਬਣੀ ਕਿ ਨਹੀਂ ਬਣੀ ਜੀ। ਸੋ ਇਹ ਚੀਜ਼ ਜਿਹੜੀ ਆ ਹੈਗੀ ਆ। ਉਧਰ ਕਹਿੰਦੇ ਵੀ ਜਿਹੜੇ ਉਹਨਾਂ ਦੇ ਸਾਥੀ ਰਿਪਬਲਿਕਨਸ ਆ ਉਹ ਗਵਰਨਮੈਂਟ ਸ਼ਟਡਾਊਨ ਨੂੰ ਬਚਾਉਣਾ ਚਾਹੁੰਦੇ ਨੇ, ਉਹਨੂੰ ਵੀ ਨਾ ਹੋਵੇ ਗਵਰਨਮੈਂਟ ਸ਼ਟਡਾਊਨ। ਤੇ ਉਧਰ ਪਰ ਕਹਿੰਦੇ ਰਾਸ਼ਟਰਪਤੀ ਟਰੰਪ ਦੀ ਜਿਹੜਾ ਟਵੀਟ ਆ ਉਸਨੇ ਜਿਹੜਾ ਕੋਈ ਹੋਰ ਹੀ ਮੈਸੇਜ ਜਿਹੜਾ ਆ ਉਹ ਘੱਲ ਦਿੱਤਾ। ਸੋ ਇਹ ਦੇਖਣ ਵਾਲੀ ਗੱਲ ਰਹੇਗੀ ਵੀ ਓਵਰਆਲ ਜਿਹੜਾ ਕਿਸ ਤਰੀਕੇ ਦੇ ਨਾਲ ਜਿਹੜੀ ਇਸ ਦੇ ਉੱਤੇ ਗੱਲ ਚੱਲਦੀ ਆ। ਤੇ ਨਾਲ ਹੀ ਜਿਹੜੀ ਉਹਨਾਂ ਨੇ ਟਵੀਟ ਕੀਤੀ ਵੀ ਕਹਿੰਦੇ ਗਵਰਨਮੈਂਟ ਸ਼ਟਡਾਊਨ ਵਿਲ ਬੀ ਡੈਵਸਟੇਟਿੰਗ ਟੂ ਅ ਮਿਲਟਰੀ, ਸਮਥਿੰਗ ਦਾ ਡੈਮੋਕ੍ਰੇਟਸ ਕੇਅਰ ਵੈਰੀ ਲਿਟਲ ਅਬਾਊਟ। ਵੀ ਡੈਮੋਕ੍ਰੇਟ ਪਾਰਟੀ ਵਾਲੇ ਜਿਹੜੇ ਆਪਣੀ ਮਿਲਟਰੀ ਦੇ ਬਾਰੇ ਬਹੁਤ ਘੱਟ ਜਿਹੜਾ ਆ ਉਹ ਸੋਚਦੇ ਨੇ। ਤੇ ਜਿਹੜੇ ਇਹ ਚੀਜ਼ਾਂ ਜਿਹੜੀਆਂ ਉਹ ਦੇਖਿਆ ਆ। ਚਿਪ ਕੋਈ ਪ੍ਰੋਗਰਾਮ ਆ ਉਸ ਦੇ ਬਾਰੇ ਜਿਹੜੀ ਉਹਨਾਂ ਨੇ ਗੱਲ ਕੀਤੀ ਸੀ ਆਪਣੇ ਟਵੀਟ ਦੇ ਉੱਤੇ ਵੀ। ਤੇ ਨਾਲ ਉਹਨਾਂ ਨੇ ਇੱਕ ਹੋਰ ਜਿਹੜੀ ਟਵੀਟ ਦੇ ਵਿੱਚ ਇਹ ਹਰਜੋਤ ਸਿੰਘ ਜੀ ਕਿਹਾ ਵੀ ਵਾਲ ਦੇ ਉੱਤੇ ਕਹਿੰਦੇ ਵੀ ਮੇਰਾ ਜਿਹੜਾ ਕਦੀ ਵੀ ਉਹ ਬਦਲਿਆ ਨਹੀਂ ਆ, ਜਿਹੜਾ ਸਟੈਂਡ ਬਦਲਿਆ ਨਹੀਂ ਹੈ। ਜਦ ਕਿ ਕਈ ਜਣੇ ਇਹ ਕਹਿ ਰਹੇ ਨੇ ਰਾਸ਼ਟਰਪਤੀ ਟਰੰਪ ਦੇ ਉੱਤੇ ਇਹ ਦਾਅਵਾ ਕਰ ਰਹੇ ਨੇ ਵੀ ਉਹਨਾਂ ਨੇ ਆਪਣੇ ਵਾਲ ਦੇ ਉੱਤੇ ਜਿਹੜਾ ਸਟੈਂਡ ਬਦਲਿਆ ਆ। ਇੱਥੋਂ ਤੱਕ ਕਿ ਜਿਹੜੇ ਸਾਬਕਾ ਸੈਕਟਰੀ ਆਫ ਸਟੇਟ ਨੇ ਜੌਨ ਕੈਲੀ, ਉਹਨਾਂ ਨੇ ਕਿਹਾ ਵੀ ਜਦੋਂ ਉਹਨਾਂ ਨੇ ਵਾਅਦਾ ਕੀਤਾ ਸ਼ਾਇਦ ਉਹਨਾਂ ਨੂੰ ਉਸ ਟਾਈਮ ਦੇ ਉੱਤੇ ਪੂਰਾ ਪਤਾ ਨਹੀਂ ਸੀਗਾ ਵੀ ਇਹ ਚੀਜ਼ ਹੋ ਸਕੇਗੀ ਨਹੀਂ ਹੋ ਸਕੇਗੀ, ਪਰ ਉਹਨਾਂ ਨੇ ਫਿਰ ਵੀ ਜਿਹੜਾ ਆ ਉਹ ਵਾਅਦਾ ਕੈਂਪੇਨ ਦੇ ਦੌਰਾਨ ਜਿਹੜਾ ਉਹ ਕਰ ਦਿੱਤਾ। ਤੇ ਹੁਣ ਥੋੜ੍ਹਾ ਬਹੁਤਾ ਉਹ ਡਾਵਾਂਡੋਲ ਹੋ ਰਹੇ ਨੇ ਆਪਣੀ ਉਸ ਪੋਜੀਸ਼ਨ ਨੂੰ ਲੈ ਕੇ ਜਿਹੜੀ ਆ ਬਾਰਡਰ ਵਾਲ ਜਿਹੜੀ ਖਾਸ ਕਰਕੇ ਆਪਣੇ ਉਹਨਾਂ ਨੇ ਸਦਰਨ ਨੇਬਰ ਨੂੰ ਲੈ ਕੇ ਜਿਹੜੀ ਉਹ ਬਣਾਉਣੀ ਆ ਜੀ। ਇੱਕ ਤਾਂ ਇਮੀਗ੍ਰੇਸ਼ਨ ਵਾਲਾ ਇਸ਼ੂ ਆ, ਦੂਜਾ ਰਾਜਕਰਮਵੀਰ ਸਿੰਘ ਜੀ ਜਿਹੜਾ ਹੈਗਾ ਚਿਲਡਰਨ ਦਾ ਜਿਹੜਾ ਬੱਚਿਆਂ ਦਾ ਹੈਲਥ ਕੇਅਰ ਦਾ ਸਿਸਟਮ ਜਾਂ ਜਿਹੜਾ ਹੈਗੀ ਆ ਪੁਆਇੰਟ, ਉਹ ਵੀ ਜਿਹੜਾ ਆ ਮੇਨ ਇਹਦੇ ਵਿੱਚ ਹੈਗਾ ਆ। ਕਿਉਂਕਿ ਉਹਦੀ ਫੰਡਿੰਗ ਵੀ ਆਲਮੋਸਟ ਖਤਮ ਹੋਣ ਜਾ ਰਹੀ ਆ, ਜਿਹਦੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਆ ਉਹਨਾਂ ਦਾ ਜਿਹੜਾ ਮੈਡੀਕਲ ਆ ਕਈ ਸਟੇਟਾਂ 'ਚ ਬੰਦ ਹੋ ਸਕਦਾ ਹੈਗਾ ਜੀ। ਤੇ ਉਹਦੇ ਵਿੱਚ ਇਹ ਕਿਹਾ ਗਿਆ ਸੀ ਵੀ ਉਹਨੂੰ 30 ਦਿਨਾਂ ਲਈ ਐਕਸਟੈਂਸ਼ਨ ਦਿੱਤੀ ਜਾਵੇ, ਪਰ ਪ੍ਰੈਜ਼ੀਡੈਂਟ ਟਰੰਪ ਕਹਿੰਦੇ ਆ ਵੀ ਉਹਦਾ ਪੂਰਾ ਆਲਟਰਨੇਟਿਵ ਲੱਭਿਆ ਜਾਵੇ, ਉਹਨੂੰ ਪਰਮਾਨੈਂਟ ਕੀਤਾ ਜਾਵੇ, ਜਿਸ ਤਰ੍ਹਾਂ ਜਿਹੜਾ ਚਿਪ ਪ੍ਰੋਗਰਾਮ ਹੈਗਾ ਆ ਜੀ। ਸੋ ਦੇਖੋ ਵੀ ਕੀ ਬਣਦਾ ਹੈਗਾ। ਹਜੇ ਤੱਕ ਤਾਂ ਕੁਛ ਲੱਗਦਾ ਨਹੀਂ ਵੀ ਜਿਹੜੀ ਡੀਲ ਬਣੂਗੀ ਜੀ। ਇਹ ਤੋਂ ਜਿਹੜੇ ਨਾਲ ਹੀ ਜਿਹੜੇ ਰਿਪਬਲਿਕਨ ਪਾਰਟੀ ਦੇ ਸਾਊਥ ਕੈਰੋਲੀਨਾ ਤੋਂ ਸੈਨੇਟਰ ਨੇ ਲਿੰਡਸੇ ਗ੍ਰਾਹਮ, ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਡੋਂਟ ਹੈਵ ਏ ਰਿਲਾਇਬਲ ਪਾਰਟਨਰ ਐਟ ਵਾਈਟ ਹਾਊਸ ਟੂ ਨੈਗੋਸ਼ੀਏਟ ਵਿਦ। ਸੋ ਕਿਤੇ ਨਾ ਕਿਤੇ ਜਿਹੜੇ ਆ ਇਹ ਰਾਸ਼ਟਰਪਤੀ ਟਰੰਪ ਦੇ ਜਿਹੜਾ ਉਹਨਾਂ ਦਾ ਇਹ ਉਲਟ ਬਿਆਨ ਜਿਹੜਾ ਉਹ ਦੇਖਿਆ ਜਾ ਸਕਦਾ ਉਹਨਾਂ ਦੇ ਵੀ ਉਹਨਾਂ ਨੂੰ ਇੱਕ ਚੰਗੇ ਕਹਿ ਲਓ ਵੀ ਉਹਦੇ ਵਜੋਂ ਨਹੀਂ ਦੇਖਦੇ ਵੀ ਜਿਹਦੇ ਨਾਲ ਉਹ ਬੈਠ ਕੇ ਗੱਲਬਾਤ ਜਿਹੜੀ ਉਹ ਕਰ ਸਕਦੇ ਆ, ਨੈਗੋਸ਼ੀਏਟ ਕਰ ਸਕਦੇ ਆ। ਜਦ ਕਿ ਇਹ ਖੁਦ ਰਾਸ਼ਟਰਪਤੀ ਟਰੰਪ ਆਪਣਾ ਇਹ ਦਾਅਵਾ ਕਰਦੇ ਨੇ ਕਿਤਾਬ ਦੇ ਜ਼ਰੀਏ ਵੀ ਤੇ ਉੱਦਾਂ ਵੀ ਆਰਟ ਆਫ ਡੀਲ ਕਰਨ ਦਾ ਜਿਹੜਾ ਮੇਰੇ ਨਾਲੋਂ ਵੱਧ ਜਿਹੜਾ ਹੋਰ ਕਿਸੇ ਦੇ ਕੋਲ ਹੈ ਨਹੀਂ ਆ। ਵੀ ਮੇਰੇ ਤੋਂ ਜ਼ਿਆਦਾ ਐਕਸਪੀਰੀਅੰਸਡ ਇਸ ਕੰਮ ਦੇ ਵਿੱਚ ਜਿਹੜਾ ਕੋਈ ਨਹੀਂ ਹੈਗਾ, ਤੇ ਵਧੀਆ ਜਿਹੜੀ ਡੀਲ ਮੇਰੇ ਤੋਂ ਇਲਾਵਾ ਜਿਹੜਾ ਹੋਰ ਕੋਈ ਨਹੀਂ ਕਰ ਸਕਦਾ। ਸੋ ਇਹ ਦੇਖਣ ਵਾਲੀ ਗੱਲ ਰਹੇਗੀ ਵੀ ਆ ਹੁਣ ਅੱਜ ਦਾ ਤੇ ਕੱਲ ਦਾ ਦਿਨ ਰਹਿ ਗਿਆ ਹਰਜੋਤ ਸਿੰਘ ਜੀ ਇਹਨਾਂ ਦੇ ਕੋਲ ਜਿਹੜੇ ਆ ਦੇਖਣ ਦੇ ਲਈ, ਗੱਲਬਾਤ ਕਰਨ ਦੇ ਲਈ। ਬਿਲਕੁਲ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਵੀ ਇਟਸ ਅਪ ਟੂ ਡੈਮੋਕ੍ਰੇਟਸ ਵੀ ਉਹਨਾਂ ਨੇ ਹੁਣ ਸ਼ਟਡਾਊਨ ਕਰਨੀ ਹੈ ਜਾਂ ਨਹੀਂ ਕਰਨੀ। ਕਹਿੰਦੇ ਵੀ ਡੈਮੋਕ੍ਰੇਟਸ ਦੀ ਸਪੋਰਟ ਲੈਣ ਦੇ ਲਈ ਈਵਨ ਜਿਹੜੇ ਰਿਪਬਲਿਕਨਸ ਆ ਉਹ ਇਹ ਕਹਿੰਦੇ ਆ ਵੀ ਜਿਹੜਾ ਚਿਪ ਪ੍ਰੋਗਰਾਮ ਆ ਉਹਨੂੰ ਆਪਾਂ 6 ਸਾਲਾਂ ਦੀ ਐਕਸਟੈਂਸ਼ਨ ਦੇਣ ਲਈ ਤਿਆਰ ਹੈਗੇ ਜੀ। ਸੋ ਥਰਸਡੇ ਨੂੰ ਜਿਹੜਾ ਥਰਸਡੇ ਅੱਜ ਆ, ਸੋ ਹੋ ਸਕਦਾ ਅੱਜ ਇਹਦੇ ਉੱਤੇ ਕੋਈ ਨਾ ਕੋਈ ਜਿਹੜਾ
ਡੀਲ ਬਣ ਜਾਏ। ਪਰ ਮੇਨ ਮੁੱਦਾ ਅੱਜ ਜਿਹੜਾ ਆ ਚਿਲਡਰਨਸ ਹੈਲਥ ਇੰਸ਼ੋਰੈਂਸ ਪ੍ਰੋਗਰਾਮ ਵਾਲਾ ਵੀ ਬਣਿਆ ਹੋਇਆ ਹੈਗਾ, ਤਾਂ ਕਿ ਜਿਹੜੀ ਆ ਗਵਰਨਮੈਂਟ ਸ਼ਟ ਡਾਊਨ ਨਾ ਹੋਵੇ। ਜੀ ਬਿਲਕੁਲ। ਸੋ ਇਹ ਦੇਖਦੇ ਹਾਂ ਵੀ, ਕਿਉਂਕਿ ਇੱਕ ਵੱਡਾ ਮਸਲਾ ਹਰਜੋਤ ਸਿੰਘ ਜੀ ਬਣਦਾ, ਜਿੱਦਾਂ ਆਪਾਂ ਕੱਲ ਵੀ ਜ਼ਿਕਰ ਕੀਤਾ ਹੈ ਵੀ 8 ਲੱਖ ਤੋਂ ਵੱਧ ਜਿਹੜੇ ਫੈਡਰਲ ਇੰਪਲੋਈਜ਼ ਆ, ਉਹ ਕੁਛ ਚਿਰ ਦੇ ਲਈ, ਜਿੰਨੀ ਦੇਰ ਤੱਕ ਗਵਰਨਮੈਂਟ ਸ਼ਟਡਾਊਨ ਰਹੂਗੀ ਉਨੀ ਲਈ ਜਿਹੜੀ ਉਹਨਾਂ ਨੂੰ ਫਿਰ ਛੁੱਟੀਆਂ ਹੀ ਜਿਹੜੀਆਂ ਇੱਕ ਹਿਸਾਬ ਦੀਆਂ ਜਿਹੜੀਆਂ ਹੋ ਜਾਣਗੀਆਂ, ਤੇ ਵਿਦਆਊਟ ਪੇ ਜਿਹੜੀਆਂ ਉਹ ਛੁੱਟੀਆਂ ਹੋਣਗੀਆਂ। ਤੇ ਇਸ ਤੋਂ ਬਾਅਦ ਅਜਿਹੇ ਮੌਕਿਆਂ ਦੇ ਜਿਹੜੀ ਕਈ ਵਾਰੀ ਭਾਲ ਹੁੰਦੀ ਕਈ ਡਿਪਾਰਟਮੈਂਟਸ ਨੂੰ, ਉਸ ਤੋਂ ਬਾਅਦ ਕਈਆਂ ਦੀ ਪੱਖੀ ਛੁੱਟੀ ਵੀ ਜਿਹੜੀ ਉਹ ਕਰ ਸਕਦੇ ਹੁੰਦੇ ਆ। ਸੋ ਇਹ ਕੋਈ ਜਿਹੜੀ ਇੱਕ ਚੰਗੀ ਗੱਲ ਨਹੀਂ ਆ, ਇਹ ਖਤਰੇ ਵਾਲੀ ਗੱਲ ਜਿਹੜੀ ਹਮੇਸ਼ਾ ਅਜਿਹੇ ਟਾਈਮ ਦੇ ਉੱਤੇ ਜਿਹੜੀ ਆ ਉਹ ਬਣੀ ਹੋ ਰਹਿੰਦੀ ਆ। ਸੋ ਅਗਲੀ ਖਬਰ ਆ ਰਹੀ ਆ, ਪੈਂਸਿਲਵੇਨੀਆ ਦੇ ਵਿੱਚ ਹੈਰਿਸਬਰਗ ਟਾਊਨ ਦੇ ਵਿੱਚ ਇੱਕ US ਮਾਰਸ਼ਲ ਨੂੰ ਮਾਰ ਦਿੱਤਾ ਗਿਆ ਤੇ 2 ਨੂੰ ਕਾਫੀ ਬੁਰੀ ਤਰ੍ਹਾਂ ਜਿਹੜਾ ਫੱਟੜ ਕਰ ਦਿੱਤਾ ਗਿਆ। ਇਹ ਜਿਹੜਾ ਮੇਅਰ ਉੱਥੇ ਦੇ ਐਰਿਕ ਪੈਪਨਫਿਊਜ਼ ਹੈਗੇ ਆ, ਪੈਂਸਿਲਵੇਨੀਆ ਦੇ, ਹੈਰਿਸਬਰਗ ਟਾਊਨ ਆ ਪੈਂਸਿਲਵੇਨੀਆ ਸਟੇਟ ਦੇ, ਤੇ ਉਹਨਾਂ ਨੇ ਇਹ ਦੱਸਿਆ ਹੈਗਾ ਵੀ ਉਹ ਇੱਕ ਕਾਲ ਦੇ ਉੱਤੇ ਗਏ ਤੇ ਜਦੋਂ ਉਹਨਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਤੇ ਇੱਕ ਮਾਰਸ਼ਲ ਨੂੰ ਮਾਰ ਦਿੱਤਾ ਗਿਆ ਤੇ 2 ਜਿਹੜੇ ਆ ਪੂਰੀ ਤਰ੍ਹਾਂ ਜਿਹੜੇ ਆ ਫੱਟੜ ਹੋ ਗਏ, ਜ਼ਖਮੀ ਹੋਏ ਨੇ। ਕੁਝ ਦਿਨ ਪਹਿਲਾਂ ਇੱਕ ਡੋਮੈਸਟਿਕ ਵਾਇਲੈਂਸ ਕੇਸ ਦੇ ਵਿੱਚ ਇੱਕ ਇਲਾਕੇ ਦੇ ਵਿੱਚ ਪੁਲਿਸ ਅਧਿਕਾਰੀ ਜਿਹੜੇ ਉੱਥੇ ਗਏ ਸੀ, ਉਸ ਦੀ ਜਾਂਚ ਪੜਤਾਲ ਕਰਨ ਦੇ ਲਈ ਉੱਥੇ ਉਸ ਬੰਦੇ ਵੱਲੋਂ ਜਿਹੜੇ 4 ਪੁਲਿਸ ਵਾਲਿਆਂ ਦੇ ਉੱਤੇ ਜਿਹੜੀ ਗੋਲੀ ਚਲਾ ਦਿੱਤੀ ਗਈ ਸੀ। ਰਹਿ ਕੇ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਆਉਂਦੀਆਂ ਆ ਤੇ ਬਹੁਤ ਸਾਰੇ ਲੋਕ ਜਿਹੜੇ ਉਹ ਫਿਰ ਕਈ ਤਰੀਕੇ ਦੀਆਂ ਗੱਲਾਂ ਸੋਚਣ ਦੇ ਲਈ ਜਿਹੜੇ ਮਜਬੂਰ ਹੋ ਜਾਂਦੇ ਨੇ। ਇੱਕ ਪਾਸੇ ਪੁਲਿਸ ਬਰੂਟੈਲਿਟੀ ਦੀ ਗੱਲ ਚੱਲ ਰਹੀ ਹੁੰਦੀ ਹੈ, ਦੂਜੇ ਪਾਸੇ ਅਜਿਹੀਆਂ ਗੱਲਾਂ ਜਿਹੜੀਆਂ ਆ ਰਹੀਆਂ ਹੁੰਦੀਆਂ ਆ ਤਾਂ ਉਦੋਂ ਬਹੁਤ ਹਰ ਇੱਕ ਨੂੰ ਹੀ ਜਿਹੜਾ ਉਹ ਝਟਕਾ ਲੱਗਦਾ ਆ ਵੀ ਇਦਾਂ ਆਪਣੇ ਜਿਹੜੇ ਪੁਲਿਸ ਅਧਿਕਾਰੀਆਂ ਦੇ ਨਾਲ ਜਿਹੜਾ ਇਦਾਂ ਕਿੱਦਾਂ ਜਿਹੜਾ ਆ ਉਹ ਹੋ ਰਿਹਾ ਆ। ਸੋ ਹੈਰਿਸਬਰਗ ਦੇ ਵਿੱਚ ਇਹ ਬੜੀ ਮਾੜੀ ਦੁਖਦਾਈ ਘਟਨਾ ਜਿਹੜੀ ਆ ਪੈਂਸਿਲਵੇਨੀਆ ਦੇ ਵਿੱਚ ਵਾਪਰੀ ਹੈ, ਜਿੱਥੇ ਇੱਕ US ਮਾਰਸ਼ਲ ਦੀ ਜਿਹੜੀ ਆ ਉੱਥੇ ਮੌਤ ਹੋ ਗਈ ਆ। ਜੀ ਸੋ ਜਿਹੜੀ ਅਗਲੀ ਖਬਰ ਆ ਰਾਜਕਨਵੀਰ ਸਿੰਘ ਜੀ, ਐਮਾਜ਼ੋਨ ਆ, ਐਮਾਜ਼ੋਨ ਨੇ ਜਿਹੜਾ ਸੈਕੰਡ ਆਪਣਾ ਜਿਹੜਾ ਹੈੱਡਕੁਆਟਰ ਆ ਉਹ ਖੋਲ੍ਹਣ ਜਾ ਰਿਹਾ ਹੈਗੇ ਆ ਬਹੁਤ ਜਲਦੀ। ਆਪਾਂ ਕੁਝ ਕੁ ਮਹੀਨੇ ਪਹਿਲਾਂ ਵੀ ਖਬਰ ਕੀਤੀ ਸੀ, ਉਹਨਾਂ ਨੇ 70 ਤੋਂ 80 ਦੇ ਕਰੀਬ ਜਿਹੜੇ ਮੇਨ USA ਦੇ ਸ਼ਹਿਰ ਆ ਉਹਨਾਂ ਨੇ ਪ੍ਰਪੋਜ਼ਲ ਲਏ ਸੀ ਜੀ, ਤੇ ਪਰ ਇਹ ਬਹੁਤ ਵੱਡਾ ਕਹਿੰਦੇ ਹੈੱਡਕੁਆਟਰ ਹੋਊਗਾ ਜਿਹਦੇ ਵਿੱਚ 50,000 ਦੇ ਕਰੀਬ ਜਿਹੜੀਆਂ ਜੌਬਾਂ ਕ੍ਰੀਏਟ ਹੋਣਗੀਆਂ। ਕਹਿੰਦੇ $5 ਬਿਲੀਅਨ ਦੀ ਹਰਜੋਤ ਸਿੰਘ ਜੀ ਉਸ ਸ਼ਹਿਰ ਦੇ ਵਿੱਚ ਇਨਵੈਸਟਮੈਂਟ ਜਿਹੜੀ ਇੱਕ ਹਿਸਾਬ ਦੇ ਨਾਲ ਜਿਹੜੀ ਉਹ ਹੋਣੀ ਆ ਜੀ। ਬਿਲਕੁਲ। ਸੋ ਹੁਣ ਉਹਨਾਂ ਨੇ 20 ਸ਼ਹਿਰਾਂ ਨੂੰ ਜਿਹੜਾ ਸ਼ਟ ਡਾਊਨ ਕਰ ਦਿੱਤਾ ਤੇ ਉਹਨਾਂ ਚੋਂ ਇੱਕ ਲਾਸ ਐਂਜਲਸ ਵੀ ਹੈਗਾ। ਜੇ ਦੱਸਦੇ ਜਾਈਏ 238 ਪ੍ਰਪੋਜ਼ਲ ਉਹਨਾਂ ਨੂੰ ਪੂਰੇ ਅਮਰੀਕਾ ਦੇ ਵਿੱਚੋਂ ਜਿਹੜੇ ਵੱਖ-ਵੱਖ ਸ਼ਹਿਰਾਂ ਤੋਂ ਜਿਹੜੇ ਆਏ ਆ, ਜਿਸ ਦੇ ਵਿੱਚ US ਦੇ ਨਾਲ ਕੈਨੇਡਾ ਤੇ ਮੈਕਸੀਕੋ ਦੇ ਵਿੱਚ ਵੀ ਉਹਨਾਂ ਨੂੰ ਪ੍ਰਪੋਜ਼ਲ ਜਿਹੜੇ ਉੱਥੋਂ ਆਏ ਵੀ ਤੁਸੀਂ ਸਾਡੇ ਮੁਲਕ ਦੇ ਵਿੱਚ ਆ ਕੇ ਵੀ ਜਿਹੜੀ ਇੱਕ ਆਪਣਾ ਹੈੱਡਕੁਆਟਰ ਜਿਹੜਾ ਉਹ ਬਣਾ ਸਕਦੇ ਆ। ਪਰ ਕਹਿੰਦੇ ਵੀ LA ਨੇ ਵੀ ਇਸ ਜਿਹੜੇ ਫਾਈਨਲਿਸਟ ਜਿਹੜੇ ਕਹਿ ਲਓ ਵੀ ਸ਼ਾਰਟ ਲਿਸਟ ਹੋਏ ਆ ਐਮਾਜ਼ੋਨ ਦੇ ਵੱਲੋਂ ਉਹ ਜਿਹੜਾ ਕੀਤਾ ਆ। ਇਸ ਤੋਂ ਇਲਾਵਾ ਹਰਜੋਤ ਸਿੰਘ ਜੀ ਕਾਫੀ ਜਿਹੜੇ ਇਸ ਦੇ ਵਿੱਚ ਜੇ ਸ਼ਹਿਰਾਂ ਦੇ ਉੱਤੇ ਨਜ਼ਰ ਮਾਰੀਏ, ਅਟਲਾਂਟਾ ਸ਼ਹਿਰ ਇਸ ਦੇ ਵਿੱਚ ਆਉਂਦਾ ਆ, ਆਸਟਨ ਟੈਕਸਸ ਦੇ ਵਿੱਚੋਂ, ਬੋਸਟਨ ਜਿਹੜਾ ਆ, ਸ਼ਿਕਾਗੋ, ਡੈਲਸ, ਡੈਨਵਰ, ਇੰਡੀਆਨਾਪੋਲਿਸ, ਲਾਸ ਐਂਜਲਸ, ਮਿਆਮੀ, ਨਿਊਯਾਰਕ, ਫਿਲਾਡੈਲਫੀਆ, ਟੋਰਾਂਟੋ ਦਾ ਵੀ ਨਾਂ ਆ, ਵਾਸ਼ਿੰਗਟਨ, ਪਿਟਸਬਰਗ, ਰੇਲੇ ਨਾਰਥ ਕੈਰੋਲੀਨਾ 'ਚ, ਨੈਸ਼ਵਿਲ, ਨਿਊਯਾਰਕ, ਨਿਊ ਜਰਸੀ ਵਾਲਾ, ਕੋਲੰਬਸ ਓਹਾਇਓ। ਇਹ ਜਿਹੜੇ ਸ਼ਾਰਟ ਲਿਸਟ ਹੋਏ ਨੇ ਤੇ ਇਸ ਦੇ ਨਾਲ ਵਰਜੀਨੀਆ ਤੇ ਮੈਰੀਲੈਂਡ ਮੌਂਟਗੋਮਰੀ ਕਾਉਂਟੀ ਦੇ ਵਿੱਚੋਂ ਜੋ ਕਿ ਵਾਸ਼ਿੰਗਟਨ DC ਦੇ ਨਜ਼ਦੀਕ ਆ, ਉੱਥੋਂ ਦੀਆਂ ਵੀ ਪੋਟੈਂਸ਼ੀਅਲ ਸਾਈਟਸ ਉਹਨਾਂ ਦਾ ਨਾਮ ਜਿਹੜਾ ਇਸ ਦੇ ਵਿੱਚ ਜਿਹੜਾ ਆਇਆ। ਕਿਉਂਕਿ ਹਰਜੋਤ ਸਿੰਘ ਜੀ ਬੜੀਆਂ ਹੀ ਫਨੀ ਤੇ ਕਹਿੰਦੇ ਵੀ ਬੜੀਆਂ ਰੈਡੀਕੂਲਸ ਐਡਸ ਬੜੇ ਸ਼ਹਿਰਾਂ ਦੇ ਮੇਅਰਸ ਨੇ ਆਪਣੇ ਉੱਥੇ ਜਿਹੜੀਆਂ ਬਣਾਈਆਂ ਐਮਾਜ਼ਨ ਨੂੰ ਜਿਹੜਾ ਪ੍ਰਪੋਜ਼ਲ ਦੇ ਵਿੱਚ ਜਿਹੜੀਆਂ ਬਣਾ ਕੇ ਕੱਲੀਆਂ, ਜਿਸ ਦੇ ਵਿੱਚ ਕਿਉਂਕਿ ਅਲੈਕਸਾ ਇਹਨਾਂ ਦਾ ਪੇਟੈਂਟਡ ਜਿਹੜਾ ਸਰਵਿਸ ਹੈਗੀ ਆ ਤੇ ਉਹ ਹਰ ਇੱਕ ਜਿਹੜਾ ਆ ਉਹ ਪੁੱਛ ਰਹੇ ਸੀਗੇ ਵੀ ਵਿਚ ਇਜ਼ ਦੀ ਬੈਸਟ ਸਿਟੀ ਇਨ ਦਾ US। ਉਹ ਜਿਹੜੇ ਵਾਲੇ ਵੀ ਪ੍ਰਪੋਜ਼ਲ ਕਰ ਰਹੇ ਸੀ ਉਹ ਆਪੋ ਅਲੈਕਸਾ ਉਹਦਾ ਨਾਮ ਜਿਹੜਾ ਉਹ ਲੈ ਦਿੰਦੀ ਸੀਗੀ। ਸੋ ਉਸ ਤਰੀਕੇ ਦੇ ਨਾਲ ਬਹੁਤ ਟਰਾਈ ਜਿਹੜੀ ਆ ਹਰ ਇੱਕ ਜਾਣਾ ਕਰ ਰਿਹਾ। ਦੇਖੋ $5 ਬਿਲੀਅਨ
ਬਿਲੀਅਨ ਡਾਲਰ ਦੀ ਇਨਵੈਸਟਮੈਂਟ ਬਹੁਤ ਵੱਡੀ ਹੁੰਦੀ ਬਹੁਤ ਵੱਡੀ ਹੁੰਦੀ ਜੀ। ਹਾਂ, ਸੋ ਸੈਕਰਾਮੈਂਟੋ ਦਾ ਨਾਮ ਹੀ ਸੀਗਾ ਪ੍ਰਪੋਜ਼ਲ ਜਿਨ੍ਹਾਂ ਨੇ ਘੱਲੇ ਸੀਗੇ, ਪਰ ਮਿਲਾ ਦਾ ਉਹ ਸ਼ਾਰਟ ਲਿਸਟ ਦੇ ਵਿੱਚ ਆਏ ਨਹੀਂ ਆ। ਸੋ ਬਿਲਕੁਲ ਕਹਿੰਦੇ ਵੀ 40,000 ਦੇ ਕਰੀਬ ਜਿਹੜੇ EMPLOYEE ਆ ਉਹ ਐਡ ਕਰਨਗੇ। ਇਸੇ ਤਰ੍ਹਾਂ ਸਿਆਟਲ ਦੇ ਵਿੱਚ ਵੀ ਐਕਸਪੈਂਸ਼ਨ ਬਹੁਤ ਜ਼ਿਆਦਾ ਹੋ ਰਹੀ ਆ। ਤੇ ਪਿੱਛੇ ਜਿਹਾ ਇਹਨਾਂ ਨੇ ਹੋਲ ਫੂਡ ਕੰਪਨੀ ਜਿਹੜੀ ਆ ਐਮਾਜ਼ੋਨ ਨੇ ਉਹ ਵੀ ਬਾਈ ਕਰ ਲਈ ਸੀ 13.7 ਬਿਲੀਅਨ ਡਾਲਰ ਦੀ, ਜਿਹਦੇ 450 ਦੇ ਕਰੀਬ USA ਦੇ ਵਿੱਚ ਸਟੋਰ ਹੈਗੇ ਆ। ਸੋ ਮੇਨ ਪੁਆਇੰਟ ਰਾਜਕਰਨਵੀਰ ਸਿੰਘ ਜੀ ਉਹ ਦੇਖ ਰਹੇ ਆ ਵੀ ਆਪਾਂ ਕਿਸ ਤਰ੍ਹਾਂ ਜਿਹੜਾ ਆ ਸ਼ਹਿਰ ਨੂੰ ਪਿਕ ਕਰਨਾ ਆ ਜਿਹੜਾ ਕਿ ਸਾਨੂੰ ਸੁਈਟੇਬਲ ਹੋਵੇ। ਕਹਿੰਦੇ 24% ਤਾਂ ਲੇਬਰ ਅਵੇਲੇਬਿਲਿਟੀ ਤੇ ਸਕਿੱਲ, ਵੀ ਉਹਨਾਂ ਨੂੰ ਬੰਦੇ ਅਵੇਲੇਬਲ ਹੋਣ ਤੇ ਪਲੱਸ ਉਹ ਸਕਿੱਲ ਵੀ ਹੋਵੇ ਉਹਨਾਂ ਦੇ ਕੋਲ। 24% ਉਹ ਇਹ ਦੇਖ ਰਹੇ ਆ। 19% ਕਾਸਟ ਆਫ ਰੀਅਲ ਸਟੇਟ ਐਂਡ ਲੈਂਡ। ਹੁਣ ਜਿੱਦਾਂ ਬੇ ਏਰੀਆ ਦਾ ਨਹੀਂ ਮੈਨੂੰ ਲੱਗਦਾ ਜਿਸ ਹਿਸਾਬ ਨਾਲ ਇੱਥੇ ਪ੍ਰਾਈਸਾਂ ਹੈਗੀਆਂ ਰੀਅਲ ਸਟੇਟ ਦੀਆਂ, ਰਾਈਟ। ਸੋ 18% ਟਰਾਂਸਪੋਰਟੇਸ਼ਨ ਐਕਸੈਸ ਤੇ 39% ਜਿਹੜੀ ਆ ਲੋਕਲ ਗਵਰਨਮੈਂਟ ਇਨਸੈਂਟਿਵਸ, ਵੀ ਕੀ ਗਵਰਨਮੈਂਟ ਇਨਸੈਂਟਿਵ ਦੇ ਰਹੀ ਹੈ, ਕਿਹੜੇ ਟੈਕਸ ਬ੍ਰੇਕਸ ਵਗੈਰਾ ਜਿਹੜੀਆਂ ਦੇਣਗੀਆਂ। ਸੋ ਇਹ ਉਹਨਾਂ ਨੇ ਕ੍ਰਾਈਟੇਰੀਆ ਜਿਹੜਾ ਰੱਖਿਆ ਹੈਗਾ, ਤੇ ਹੁਣ ਦੇਖੋ ਵੀ ਕਿੱਥੇ ਜਾਂਦੇ ਹੈਗੇ। ਤੇ ਹਰਜੋਤ ਸਿੰਘ ਜੀ, ਜਿਹੜਾ ਇਹਨਾਂ ਦਾ ਸਿਆਟਲ ਦਾ ਹੈੱਡਕੁਆਟਰ ਹੈ, ਜੇ ਥੋੜੇ ਜਿਹੇ ਆંકੜੇ ਮੈਂ ਦੱਸਦਾ ਜਾਵਾਂ, ਕੁੱਲ 33 ਬਿਲਡਿੰਗਸ ਉਹਨਾਂ ਦੀਆਂ ਸਿਆਟਲ ਦੇ ਵਿੱਚ ਜਿਹੜੀਆਂ ਹੈਗੀਆਂ ਆ 8.1 ਮਿਲੀਅਨ ਸਕੁਅਰ ਫੀਟ ਜਿਹੜਾ ਟੋਟਲ ਕਵਰ ਕਰਦੀ ਆ। ਜਿਹੜੀ ਉੱਥੇ ਐਮਾਜ਼ੋਨ ਦੇ ਜਿਹੜੇ ਹੈੱਡਕੁਆਟਰਸ ਆ ਮਿਲਾ ਕੇ ਆ। ਲੋਕਲ ਰੀਟੇਲ ਵਿਦਨ ਜਿਹੜੇ ਐਮਾਜ਼ੋਨ ਦੇ ਹੈੱਡਕੁਆਟਰ ਦੇ ਵਿੱਚ 24 ਰੈਸਟੋਰੈਂਟ, 8 ਕੈਫੇ ਜਿਹੜੇ ਉੱਥੇ ਮੌਜੂਦ ਨੇ। 40,000 ਤੋਂ ਪਲੱਸ EMPLOYEES ਨੇ, ਤੇ ਇੰਡਾਇਰੈਕਟ ਜੌਬਸ ਇਸ ਦੇ ਕਰਕੇ ਜਿਹੜੀਆਂ ਆ ਉਹ 53,000 ਜਿਹੜੀਆਂ ਆ ਉਹ ਹੋਰ ਹੈਗੀਆਂ ਨੇ। 38 ਬਿਲੀਅਨ ਦੀ ਇਨਵੈਸਟਮੈਂਟ ਜਿਹੜੇ ਆ ਉਹ ਐਮਾਜ਼ੋਨ ਦੇ ਜਿਹੜੀਆਂ ਆ ਰਿਜ਼ਲਟ, ਐਮਾਜ਼ੋਨ ਦੇ ਰਿਜ਼ਲਟ ਕਰਕੇ ਜਿਹੜੀਆਂ ਡਾਇਰੈਕਟ ਇਨਵੈਸਟਮੈਂਟ ਸਿਆਟਲ ਦੇ ਵਿੱਚ ਜਿਹੜੀ ਆ ਉਹ ਹੋਈ ਆ। ਪਰਸਨਲ ਇਨਕਮ ਦੇ ਵਿੱਚ ਕਹਿੰਦੇ 17 ਬਿਲੀਅਨ ਡਾਲਰ ਦਾ ਜਿਹੜਾ ਆ ਉਹ ਵਾਧਾ ਉੱਥੇ ਹੋਇਆ ਆ। ਤੇ ਕਹਿੰਦੇ ਵੀ ਜਿਹੜੇ ਐਮਾਜ਼ੋਨ ਵਾਲੇ ਆਉਂਦੇ ਨੇ, ਰਹਿੰਦੇ ਨੇ, ਕੋਈ ਇੱਧਰੋਂ ਆ ਰਿਹਾ, ਗੈਸਟ ਆਉਂਦੇ ਨੇ, 2,33,000 ਆંકੜਾ ਆ ਜਿਹੜੇ ਐਮਾਜ਼ੋਨ ਦੇ ਨਾਲ ਡਾਇਰੈਕਟਲੀ ਰਿਲੇਟਡ ਸੀਗੇ 2016 ਦੇ ਵਿੱਚ। 2,33,000 ਲੋਕ ਜਿਹੜੇ ਉੱਥੇ ਆ ਕੇ ਰਹੇ ਸੀਗੇ ਇਰਦ ਗਿਰਦ। ਪਬਲਿਕ ਟਰਾਂਸਪੋਰਟੇਸ਼ਨ ਦੇ ਲਈ 43 ਮਿਲੀਅਨ ਡਾਲਰ ਜਿਹੜੇ ਆ ਉਹ ਦਿੰਦੇ ਨੇ। ਸੋ ਆਪਰੇਸ਼ਨਲ ਐਕਸਪੈਂਡੀਚਰ 1.4 ਬਿਲੀਅਨ ਦਾ ਆ। ਕੈਪੀਟਲ ਇਨਵੈਸਟਮੈਂਟ ਉਹਨਾਂ ਨੇ ਜਿਹੜੀ ਆਪ ਖੁਦ ਕੀਤੀ ਹੈ 3.7 ਬਿਲੀਅਨ ਡਾਲਰ ਦੀ ਆ। ਤੇ ਕੰਪਨਸੇਸ਼ਨ ਟੂ EMPLOYEES, ਜਿਹੜੇ EMPLOYEES ਨੂੰ ਪੈਸੇ ਦਿੰਦੇ ਨੇ ਉੱਥੇ ਜਿਹੜੇ ਡਾਲਰ ਜਾਂਦੇ ਨੇ ਉਹ 25 ਬਿਲੀਅਨ ਡਾਲਰ ਦੀ ਜਿਹੜੀ ਉਹ ਗੱਲਬਾਤ ਹੈਗੀ ਆ। ਸੋ ਇੱਕ ਬਹੁਤ ਵੱਡੀ ਜਿਹੜੀ ਇਨਵੈਸਟਮੈਂਟ ਜਿਹੜੀ ਉਹ ਕਰਨ ਜਾ ਰਹੇ ਆ ਐਮਾਜ਼ੋਨ ਵਾਲੇ। ਤੇ ਜੇ ਤੁਸੀਂ ਹਰਜੋਤ ਸਿੰਘ ਜੀ ਮੈਪ ਦੇ ਉੱਤੇ ਨਜ਼ਰ ਮਾਰੋ ਤਾਂ ਉਹਨਾਂ ਨੇ ਆਪਣੇ ਵਾਲੇ ਕੋਸਟ ਦੇ ਉੱਤੇ ਸਿਰਫ LA ਹੀ ਰੱਖਿਆ ਆ। ਇਸੇ ਲਈ ਸਾਰੇ ਜਾਣੇ ਹੈਰਾਨ ਸੀਗੇ ਵੀ ਆਲਰੇਡੀ ਵੈਸਟ ਕੋਸਟ ਦੇ ਉੱਤੇ ਸਿਆਟਲ ਤਾਂ ਇਹਨਾਂ ਦੇ ਕੋਲ ਹੈਗਾ ਹੀ ਆ, ਫਿਰ ਇੱਧਰਲੇ ਪਾਸੇ ਉਹਨਾਂ ਨੇ ਕਿਉਂ ਰੱਖਿਆ। 3 ਜਿਹੜੇ ਆ ਉਹ ਟੈਕਸਸ ਜਾਂ ਬਿਲਕੁਲ ਥੋੜਾ ਜਿਹਾ ਮਿਡਲ ਪਾਰਟ ਦੇ ਵਿੱਚ ਆ। ਤੇ ਜਿਹੜੀ ਮੈਜੋਰਟੀ ਜਿਹੜੀਆਂ ਉਹਨਾਂ ਨੇ ਚੂਜ਼ ਕੀਤੀਆਂ ਆ ਉਹ ਈਸਟ ਕੋਸਟ ਵਾਲੇ ਜਾਂ ਮਿਡ ਵੈਸਟ ਦੇ ਵਿੱਚ ਜਿਹੜੀਆਂ ਉਹਨਾਂ ਨੇ ਰੱਖੀਆਂ ਆ, ਤਾਂ ਜੋ ਇੱਕ ਤਾਂ ਉਹਨਾਂ ਨੂੰ ਇਹ ਆ ਵੀ ਫੁਲਫਿਲਮੈਂਟ ਕਰਨੀ ਜਿਹੜੀ ਆ ਉਹ ਈਜ਼ੀ ਰਹੂਗੀ, ਤੇ ਉਹਨਾਂ ਨੂੰ ਜਿਹੜੇ ਸ਼ਿਪਿੰਗ ਦੇ ਕਾਸਟ ਵੀ ਥੋੜੇ ਹੋਰ ਸ਼ਾਇਦ ਬਚਣਗੇ ਉਸ ਦੇ ਕਰਕੇ। ਤੇ ਬਿਲਕੁਲ ਜੇ ਅਗਲੀ ਖਬਰ ਵੱਲ ਆਈਏ ਰਾਜਕਰਨਵੀਰ ਸਿੰਘ ਜੀ, ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਹੁਣ ਇੱਕ ਜਿਹੜੀ ਡਿਪਾਰਟਮੈਂਟ ਕ੍ਰੀਏਟ ਕੀਤੀ ਹੈਗੀ ਆ, ਜਿਹੜੀ ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਿਜ਼ ਹੈਗੀ ਆ। ਉਹਦੇ ਵਿੱਚ ਉਹ ਕਹਿੰਦੇ ਪਈ ਜੇ ਕੋਈ ਵੀ ਜਿਹੜਾ EMPLOYEE ਹੈਗਾ, ਖਾਸ ਕਰਕੇ ਜਿਹੜੇ ਡਾਕਟਰਸ ਹੈਗੇ ਆ ਜਾਂ ਨਰਸਸ ਆ ਜਾਂ ਹੋਰ ਹੈਲਥ ਕੇਅਰ ਵਰਕਰ ਆ, ਜੇ ਉਹ ਕਿਸੇ ਨੂੰ ਸਰਵਿਸਿਜ਼ ਰਿਫਿਊਜ਼ ਕਰਨਾ ਚਾਹੁੰਦੇ ਹੈਗੇ ਆ ਤੇ ਟਰੰਪ ਐਡਮਿਨਿਸਟ੍ਰੇਸ਼ਨ ਉਹਨਾਂ ਦੀ ਜਿਹੜਾ ਸਪੋਰਟ ਕਰੇਗਾ, ਉਹਨਾਂ ਨੂੰ ਡਿਫੈਂਡ ਕਰੇਗਾ। ਖਾਸ ਕਰਕੇ ਉਹਨਾਂ ਦਾ ਕਹਿਣ ਦਾ ਮਤਲਬ ਇਹ ਆ ਵੀ ਜੇ ਕੋਈ ਅਬੋਰਸ਼ਨ ਜੇ ਕੋਈ ਅਬੋਰਸ਼ਨ ਕਰਨਾ ਚਾਹੁੰਦਾ ਤੇ ਜੇ ਡਾਕਟਰ ਜਾਂ ਨਰਸ ਨਾ ਕਰ ਦਿੰਦੇ ਆ ਤੇ ਉਹਨਾਂ ਨੂੰ ਸੂ ਨਹੀਂ ਹੋ ਸਕਦਾ, ਜਾਂ ਉਹਨਾਂ ਦੀ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਪ੍ਰੋਟੈਕਸ਼ਨ ਕਰੇਗਾ, ਫੜੇਗਾ। ਜਿੱਦਾਂ ਆਪਾਂ ਕਹਿੰਦੇ ਆ ਵੀ ਇਹ ਸੈਂਚੁਰੀ ਸਟੇਟ ਵਾਲੇ ਆ ਵੀ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਆ ਉਹਨਾਂ ਦੀ ਜਿਹੜੀ ਉਹ ਮਦਦ ਕਰਨਗੇ ਕਿਸੇ ਨਾ ਕਿਸੇ ਤਰੀਕੇ ਨਾਲ। ਉਸੇ ਤਰੀਕੇ ਦੇ ਨਾਲ ਜਿਹੜੇ ਉਹ ਆਪਣੀ ਪਾਲਿਸੀ ਦੇ ਆਧਾਰ ਦੇ ਉੱਤੇ ਆਪਣੀ ਉਹ ਵਿਚਾਰਧਾਰਾ, ਕਿਉਂਕਿ ਰਿਪਬਲਿਕਨ ਪਾਰਟੀ ਅਬੋਰਸ਼ਨ ਦੇ ਜਿਹੜੀ ਆ ਉਹ ਖਿਲਾਫ ਆ, ਸੋ ਪ੍ਰਸ਼ਾਸਨ ਵੀ ਉਸੇ ਤਰੀਕੇ ਦੇ ਨਾਲ ਉਹਨਾਂ ਦੀ ਮਦਦ ਕਰਨ ਦੇ ਲਈ ਜਿਹੜਾ ਉਹ ਰੈਡੀ ਹੈ। ਇਕੱਲਾ ਇਹ ਨਹੀਂ ਅਬੋਰਸ਼ਨ ਨਹੀਂ ਰਾਜਕਰਨਵੀਰ ਸਿੰਘ, ਜਿਹੜੇ ਉਹਨੇ ਇਹ ਵੀ ਲਿਖਿਆ ਵੀ ਜਿਹੜੇ ਕੋਈ ਟਰਾਂਸਜੈਂਡਰ ਪੇਸ਼ੈਂਟਸ ਆ ਜਾਂ ਹੋਰ ਹੈਗੇ ਆ, ਬੇਸਡ ਅਪਨ ਤੁਹਾਡੇ ਮੋਰਲ ਤੇ ਰਿਲੀਜੀਅਸ ਆਬਜੈਕਸ਼ਨ ਤੁਸੀਂ ਡਿਨਾਈ ਕਰ ਸਕਦੇ ਆ। ਪਰ ਮੈਂ ਤਾਂ ਵੈਸੇ ਇਸ ਹੱਕ 'ਚ ਨਹੀਂ, ਕਿਉਂਕਿ ਜੇ ਡਾਕਟਰ ਆ ਜਾਂ ਨਰਸ ਆ ਉਹ
ਚਾਹੇ ਤੁਹਾਡੇ ਬਲੀਫ ਕੁਝ ਵੀ ਹੋਵੇ, ਤੁਹਾਡੀ ਜਿਹੜੀ ਜੌਬ ਹੈਗੀ ਆ ਜਾਨ ਬਚਾਉਣਾ ਤੇ ਜਾਨ ਬਚਾਣੀ ਆ ਤੇ ਪ੍ਰੋਟੈਕਸ਼ਨ ਕਰਨੀ ਆ। ਕੋਈ ਵੀ ਸਿੱਖ ਬੰਦਾ ਜਿਹੜਾ ਹੈਗਾ ਆ, ਨੋ ਮੈਟਰ ਕਿਹੜੇ ਰਿਲੀਜਨ ਦਾ ਆ, ਕਿੱਦਾਂ ਦਾ ਉਹਦਾ ਬਿਹੇਵੀਅਰ ਆ, ਕਿੱਦਾਂ ਦੀ ਸੈਕਸ਼ੂਅਲ ਓਰੀਐਂਟੇਸ਼ਨ ਆ, ਕੁਝ ਵੀ ਹੋਵੇ, ਉਹ ਡਿਫਰੈਂਟ। ਹਾਂ, ਅਬੋਰਸ਼ਨ ਇੱਕ ਟੋਟਲੀ ਡਿਫਰੈਂਟ ਚੀਜ਼ ਹੈ ਜਿਹੜੀ ਉਸ ਚੀਜ਼ ਦੇ ਵਿੱਚ ਆ ਜਾਂਦੀ ਆ। ਕੋਈ ਵੀ ਨਹੀਂ ਜਿਹੜਾ ਉਹ ਚਾਹੁੰਦਾ, ਕਿਉਂਕਿ ਉਹਦੇ ਕਰਕੇ ਲੋਕ ਫਿਰ ਆਪਾਂ ਨੂੰ ਪਤਾ ਵੀ ਆਪਣੇ ਉੱਤੇ ਕਿੱਡੇ ਭੈੜੇ ਦਾਗ ਜਿਹੜੇ ਪੰਜਾਬੀਆਂ ਦੇ ਉੱਤੇ ਜਿਹੜੇ ਕਾਲਾ ਧੱਬਾ ਜਿਹੜਾ ਲੱਗਦਾ ਵੀ ਕੁੜੀ ਮਾਰ ਕਹਿ ਕੇ ਵੀ ਜਿਹੜੇ ਇਸ ਤਰੀਕੇ ਦੇ ਨਾਲ ਬੁਲਾਉਂਦੇ ਰਹੇ ਨੇ। ਹੁਣ ਥੋੜਾ ਬਹੁਤਾ ਚਲੋ ਫਰਕ ਪੈਣਾ ਸ਼ੁਰੂ ਹੋਇਆ, ਬਾਹਰ ਆਏ ਆ, ਥੋੜਾ ਬਹੁਤਾ ਫਰਕ ਆ, ਪਰ ਫਿਰ ਵੀ ਅਫਸੋਸ ਵਾਲੀ ਗੱਲ ਆ ਜਦੋਂ ਪਿਛਲੇ ਦਿਨਾਂ ਦੇ ਵਿੱਚ ਕੈਨੇਡਾ ਤੋਂ ਇੱਕ ਜਿਹੜੀ ਰਿਪੋਰਟ ਜਿਹੜੀ ਸਾਹਮਣੇ ਆਈ ਸੀ, ਜਿਸ ਦੇ ਵਿੱਚ ਇਹ ਦੱਸਦੇ ਸੀਗੇ ਵੀ ਲੋਕ ਉੱਥੋਂ ਜਾ ਕੇ ਕਿਤੇ ਹੋਰ ਮੁਲਕਾਂ ਦੇ ਵਿੱਚ ਜਾ ਕੇ ਜਿਹੜੇ ਫਿਰ ਵੀ ਉਹੀ ਕੰਮ ਜਿਹੜੇ ਉਹ ਕਰਾਈ ਜਾ ਰਹੇ ਸੀਗੇ। ਸੋ ਉਹ ਮਾੜੀ ਗੱਲ ਆ, ਇਦਾਂ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਤੇ ਬਾਕੀ ਜਿੱਦਾਂ ਤੁਸੀਂ ਕਿਹਾ ਵੀ ਬਲੀਫ ਦੇ ਆਧਾਰ ਦੇ ਕਰਕੇ ਸਿਰਫ ਵੀ ਹਾਂ ਤੁਹਾਨੂੰ ਕਿਹੜਾ ਵੀ ਗੇ ਆ, ਲੈਸਬੀਅਨ ਆ ਜਾਂ ਟਰਾਂਸਜੈਂਡਰ ਆ, ਇਹਦੇ ਕਰਕੇ ਇਲਾਜ ਨਹੀਂ ਕਰੋਗੇ ਤਾਂ ਆਈ ਥਿੰਕ ਉਹ ਪੇਸ਼ੇ ਦੇ ਨਾਲ ਵੀ ਇੱਕ ਨਾਇਨਸਾਫੀ ਜਿਹੜੀ ਹੋਵੇ। ਜੀ, ਅਗਲੀ ਖਬਰ ਵੱਲ ਆਈਏ। ਕਹਿੰਦੇ ਵੀ ਜਿਹੜੇ ਪੋਪ ਫਰਾਂਸਿਸ ਆ, ਯੂਜ਼ਲੀ ਉਹ ਜਦੋਂ ਕਿਸੇ ਦਾ ਵਿਆਹ ਹੁੰਦਾ ਉਹਦੇ ਵਿੱਚ ਉਹ ਆਪਣੀ ਜਿਹੜੀ ਆਸ਼ੀਰਵਾਦ ਉਹ ਨਹੀਂ ਦਿੰਦੇ ਹੈਗੇ, ਪਰ ਅੱਜ ਪਹਿਲੀ ਵਾਰੀ ਹੋਇਆ। ਕਹਿੰਦੇ ਵੀ ਕੈਥੋਲਿਕ ਵੈਡਿੰਗ ਜਿਹੜੀ ਹੋਈ ਹੈਗੀ ਆ ਪਲੇਨ ਦੇ ਵਿੱਚ, ਜਿਹਦੇ ਵਿੱਚ ਜਿਹੜੇ ਪੋਪ ਸੀਗੇ ਉਹ 에ਅਰਪਲੇਨ ਦੇ ਵਿੱਚ ਜਾ ਰਹੇ ਸੀਗੇ ਤੇ ਉਸ ਪਲੇਨ ਦੇ ਵਿੱਚ ਦੋਨੋਂ ਜਿਹੜੇ ਆ ਫਲਾਈਟ ਅਟੈਂਡੈਂਟ ਸੀਗੇ, ਇੱਕ ਬੰਦਾ ਤੇ ਇੱਕ ਲੇਡੀ, ਤੇ ਦੋਨਾਂ ਦਾ ਜਿਹੜਾ ਉੱਥੇ ਵਿਆਹ ਹੋਇਆ ਹੈਗਾ ਆ। ਤੇ ਚਿੱਲੀ ਦੇ ਉੱਪਰ ਜਿਹੜਾ ਹੈਗਾ, ਚਿੱਲੀ ਜਿਹੜਾ ਮੁਲਕ ਹੈਗਾ ਉਹਦੇ ਉੱਪਰ ਲਗਭਗ 36,000 ਫੀਟ ਅਬਵ ਜਿਹੜਾ ਆ ਪਲੇਨ ਜਾ ਰਿਹਾ ਸੀ, ਤੇ ਉਸ ਪਲੇਨ ਦੇ ਵਿੱਚ ਜਿਹੜਾ ਆ ਦੋਨਾਂ ਦਾ ਇੱਕ ਜਿਹੜਾ ਪੇਅਰ ਹੈਗੇ ਆ, ਪੌਲਾ ਪੌਡਿਸ ਰਿਊਜ਼ ਤੇ ਕਾਰਲੋਸ ਸੇਫਰਡ ਐਲੋਰੇਜ਼ ਜਿਹੜੇ ਆ, ਇਹਨਾਂ ਦੋਨਾਂ ਦਾ ਜਿਹੜਾ ਵਿਆਹ ਹੋਇਆ ਤੇ ਪੋਪ ਨੇ ਜਿਹੜੀ ਆ ਦੋਨਾਂ ਨੂੰ ਜਿਹੜੀ ਆ ਆਸ਼ੀਰਵਾਦ ਦਿੱਤੀ ਹੈਗੀ ਆ। ਤੇ ਇਹ ਬਹੁਤ ਵਧੀਆ ਗੱਲ ਹੈਗੀ ਆ। ਤੇ ਪੋਪ ਫਰਾਂਸਿਸ ਜਿਹੜੇ ਆ ਹਮੇਸ਼ਾ ਹੀ ਜਿਹੜੀਆਂ ਨਵੀਆਂ ਜਿਹੜੀਆਂ ਗੱਲਾਂ ਆ ਉਹ ਕਰਦੇ ਰਹਿੰਦੇ ਹੈਗੇ ਆ। ਬੜੇ ਲਿਬਰਲ ਇੱਕ ਵਿਚਾਰਧਾਰਾ ਵਾਲੇ ਤੇ ਹਰ ਇੱਕ ਨੂੰ ਨਾਲ ਜੋੜ ਕੇ ਚੱਲਣ ਵਾਲੇ ਇੱਕ ਇਨਸਾਨ ਦੇ ਵਜੋਂ, ਇੱਕ ਪੋਪ ਦੇ ਵਜੋਂ ਜਿਹੜੇ ਉਹ ਉੱਭਰ ਕੇ ਆਏ ਆ। ਮਾਡਰਨ ਹਿਸਟਰੀ ਦੇ ਵਿੱਚ ਇੰਨੀ ਜਿਹੜੀ ਖੁੱਲੀ ਵਿਚਾਰਧਾਰਾ ਵਾਲੇ ਘੱਟ ਹੀ ਪੋਪ ਜਿਹੜੇ ਆ ਉਹ ਦੇਖਣ ਨੂੰ ਆਪਾਂ ਨੂੰ ਮਿਲੇ ਆ। ਸੋ ਅਗਲੀ ਖਬਰ ਵੱਲ ਚੱਲੀਏ। ਆਪਾਂ ਕੱਲ ਵੀ ਦੱਸਿਆ ਸੀ ਵੀ ਜਿਹੜਾ ਨਾਰਥ ਕੋਰੀਆ ਤੇ ਸਾਊਥ ਕੋਰੀਆ ਦੋਨੋਂ ਰਲ ਕੇ ਜਿਹੜਾ ਆ ਉੱਥੇ ਜਿਹੜੀਆਂ ਵਿੰਟਰ ਓਲੰਪਿਕਸ ਹੋ ਰਹੀਆਂ ਹੈਗੀਆਂ ਉਹਦੇ ਵਿੱਚ ਹਿੱਸਾ ਲੈ ਰਹੇ ਹੈਗੇ ਆ। ਬਲਕਿ ਉਹਨਾਂ ਨੇ ਤਾਂ ਇੱਥੋਂ ਤੱਕ ਹੁਣ ਡਿਕਲੇਅਰ ਕਰ ਦਿੱਤਾ ਜਿਹੜੀ ਹਾਕੀ ਦੀ ਟੀਮ ਆ ਉਹ ਦੋਨਾਂ ਮੁਲਕਾਂ ਦੀ ਇੱਕ ਹੀ ਹੋਏਗੀ। ਤੇ ਇਹਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਉਹ ਲੈ ਕੇ ਜਾ ਰਹੇ ਆ। ਕਹਿੰਦੇ ਵੀ 140 ਪੀਸ ਆਰਕੈਸਟਰਾ ਤੇ 230 ਲੋਕਾਂ ਦੀ ਸਟਰੋਂਗ ਪਰਫਾਰਮੈਂਸ ਲੋਕਾਂ ਦੀ ਜਿਹੜੀ ਹੋਊਗੀ, ਸਕਾਡ ਤੇ ਐਥਲੀਟਸ ਵਾਕਿੰਗ ਅੰਡਰ ਏ ਯੂਨੀਫਾਈਡ ਕੋਰੀਅਨ ਫਲੈਗ, ਇਹ ਜਿਹੜੇ ਜਾਊਗੇ ਉੱਥੇ, ਜੋ ਕਿ ਬਹੁਤ ਵਧੀਆ ਗੱਲ ਹੈਗੀ ਆ। ਇੱਕ ਤਰ੍ਹਾਂ ਨਾਲ ਪੀਸ ਦੀ ਪ੍ਰੋਸੈਸ ਵੀ ਜਿਹੜੀ ਸ਼ੁਰੂ ਹੋਈ ਹੈਗੀ ਆ, ਲੜਾਈ ਦਾ ਵੀ ਜਿਹੜਾ ਘਟਿਆ ਹੈਗਾ ਮਾਹੌਲ, ਤੇ ਓਲੰਪਿਕਸ ਕੁਛ ਨਾ ਕੁਛ ਤਾਂ ਲੈ ਕੇ ਆ ਰਹੀ ਆ। ਰਾਈਟ, ਬਿਲਕੁਲ। ਜੇ ਉਹਨਾਂ ਮੁਲਕਾਂ ਨੂੰ ਨਾਲ ਜੋੜਨ ਦੇ ਲਈ ਉਹ ਕਾਮਯਾਬ ਹੋਵੇਗੀ ਤਾਂ ਉਹਦੇ ਨਾਲ ਦੀ ਜਿਹੜੀ ਉਹ ਰੀਸ ਨਹੀਂ ਆ। ਜਿੱਦਾਂ ਆਪਾਂ ਕਹਿੰਦੇ ਸੀਗੇ ਵੀ ਸਰਹੱਦਾਂ ਲੋਕਾਂ ਦੇ ਵਿੱਚ ਪਾੜਾ ਪਾ ਦਿੰਦੀਆਂ ਤੇ ਖੇਡਾਂ ਕਈ ਵਾਰੀ ਉਹਨਾਂ ਨੂੰ ਜਿਹੜੀਆਂ ਜੋੜਦੀਆਂ। ਸੋ ਉਹੀ ਜਿਹੜਾ ਕੰਮ ਹੈ ਇੱਕ ਵਾਰੀ ਫਿਰ ਜਿਹੜੀ ਓਲੰਪਿਕਸ ਆ ਉਹ ਕਰਕੇ ਦਿਖਾ ਰਹੀ ਆ। ਵਿੰਟਰ ਓਲੰਪਿਕਸ ਇਸ ਵਾਰ ਜਿਹੜੇ ਉਹਨਾਂ ਦੇ ਗਵਾਂਢੀ ਮੁਲਕ ਜਿਹੜੇ ਸਾਊਥ ਕੋਰੀਆ ਦੇ ਵਿੱਚ ਜਿਹੜੀਆਂ ਹੋ ਰਹੀਆਂ ਨੇ, ਤੇ ਜਲਦ ਹੀ ਜਿਹੜੀਆਂ ਉਹਨਾਂ ਦੀ ਵੀ ਸ਼ੁਰੂਆਤ ਜਿਹੜੀ ਹੋ ਜਾਣੀ ਆ। ਸੋ ਸਾਰੇ ਖਿਡਾਰੀਆਂ ਨੂੰ ਵੀ ਸ਼ੁਭ ਕਾਮਨਾਵਾਂ ਨੇ। ਵਧੀਆ ਜਿਹੜਾ ਜੀ ਪ੍ਰਦਰਸ਼ਨ ਕਰੋ ਤੇ ਆਪੋ ਆਪਣਾ ਜਿਹੜਾ ਪਰਸਨਲ ਬੈਸਟ ਜਿਹੜਾ ਉਹ ਕਰਨ ਦੀ ਜਿਹੜੀ ਉੱਥੇ ਉਹ ਕੋਸ਼ਿਸ਼ ਕੀਤੀ ਜਾਵੇ। ਸੋ ਨਾਰਥ ਤੇ ਸਾਊਥ ਕੋਰੀਆ ਦੇ ਜਿਹੜੇ ਸਕੀਅਰਸ ਹੈਗੇ ਆ ਦੋਨਾਂ ਨੂੰ ਇਕੱਠਿਆਂ ਨੂੰ ਟ੍ਰੇਨ ਕੀਤਾ ਜਾਊਗਾ। ਮੈਸਕ੍ਰਿਓਂਗ ਸਕੀ ਰਿਜ਼ੋਰਟ ਜਿਹੜਾ ਹੈਗਾ ਨਾਰਥ ਕੋਰੀਆ ਦੇ ਵਿੱਚ ਓਲੰਪਿਕਸ ਤੋਂ ਪਹਿਲਾਂ। ਤੇ ਵਿਮਨ ਦੀ ਆਈਸ ਹਾਕੀ ਟੀਮ ਆ ਉਹਦਾ ਤੁਹਾਨੂੰ ਦੱਸਿਆ ਹੀ ਆ ਵੀ ਇਕੱਠੀ ਜਾ ਰਹੀ ਹੈਗੀ ਆ। ਇਸੇ ਤਰ੍ਹਾਂ ਉੱਥੇ ਦੇ ਦੋ ਬੜੇ ਮਸ਼ਹੂਰ ਜਿਹੜੇ ਸਕੇਟਰਸ ਹੈਗੇ ਆ, ਰਿਓਨ ਟਾਈ ਓਕ ਤੇ ਕਿਮ ਜੂ ਸਿਕ, ਇਹ ਦੋਨਾਂ ਨੂੰ ਕਹਿੰਦੇ ਵਾਈਲਡ ਕਾਰਡ ਦਿੱਤਾ ਜਾਊਗਾ ਦੋਨਾਂ ਨੂੰ ਕੰਪੀਟ ਕਰਨ ਦੇ ਲਈ। ਤੇ 150 ਮੈਂਬਰਾਂ ਦੀ ਡੈਲੀਗੇਸ਼ਨ ਜਿਹੜੀ ਐਥਲੀਟਸ ਤੇ ਉਹਨਾਂ ਦੇ ਸਪੋਰਟਰ ਤੇ ਉਹਨਾਂ ਦੇ ਟ੍ਰੇਨਰ ਜਿਹੜੇ ਆ ਉਹ ਨਾਰਥ ਕੋਰੀਆ ਤੋਂ ਜਾਣਗੇ। ਜੀ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਆਪਾਂ ਖਬਰ ਉਸ ਦੇ ਉੱਤੇ ਨਜ਼ਰ ਮਾਰੀਏ, ਜਿਹੜੇ ਸੈਕਟਰੀ ਆਫ ਸਟੇਟ ਰੈਕਸ ਟਿਲਰਸਨ ਆ ਉਹਨਾਂ ਨੇ ਕਿਹਾ ਆ ਵੀ ਅਸੀਂ ਸੀਰੀਆ ਦੇ ਵਿੱਚ ਆਪਣੀ ਓਪਨ ਐਂਡਡ ਮਿਲਟਰੀ ਪ੍ਰੈਜ਼ੈਂਸ ਜਿਹੜੀ ਉਹ ਰੱਖਾਂਗੇ। ਉੱਥੇ ਆਪਣੀ ਜਿਹੜੀ ਫੌਜੀ ਦਸਤੇ ਆ ਉਹ ਕੁਛ ਨਾ ਕੁਛ ਰੱਖਾਂਗੇ।
ਕਹਿੰਦੇ ਉਹਨਾਂ ਨੇ ਨਾਲ ਜਦੋਂ ਬਿਆਨ ਦਿੱਤਾ, ਕਹਿੰਦੇ ਵੀ ਅਸੀਂ ਦੁਬਾਰਾ ਉਹ ਗਲਤੀ ਨਹੀਂ ਦੁਹਰਾਉਣਾ ਚਾਹੁੰਦੇ ਜਦੋਂ 2011 ਦੇ ਵਿੱਚੋਂ ਇਰਾਕ 'ਚੋਂ ਆਪਾਂ ਸਾਰੇ ਫੌਜੀ ਜਿਹੜੇ ਵਾਪਸ ਬੁਲਾ ਲਏ ਸੀ, ਤੇ ਆਪਾਂ ਦੇਖਦੇ ਹਾਂ ਵੀ ਇਰਾਕ ਦਾ ਜਿਹੜਾ ਕਿਤੇ ਨਾ ਕਿਤੇ ਹਾਲਾਤ ਉਹਨਾਂ ਦੇ ਕਹਿਣ ਮੁਤਾਬਕ ਵੱਧ ਤੋਂ ਬੱਤਰ ਹੋਏ ਆ। ਤੇ ਇਸ ਮੌਕੇ US ਦੇ ਜਿਹੜੇ 2000 ਦੇ ਤਕਰੀਬਨ ਫੌਜੀ ਸੀਰੀਆ ਦੇ ਵਿੱਚ ਜਿਹੜੇ ਉਹ ਤੈਨਾਤ ਨੇ, ਤੇ ਨਾਲ ਹੀ ਰੈਕਸ ਟਿਲਰਸਨ ਨੇ ਇਸ ਖਬਰ ਦਾ ਖੰਡਨ ਕੀਤਾ ਆ ਵੀ US ਕਰਦਿਸ਼ ਜਿਹੜੇ ਲੋਕਾਂ ਨੂੰ ਉੱਥੇ ਬਾਰਡਰ ਦੇ ਨਜ਼ਦੀਕ ਆ ਉਹਨਾਂ ਨੂੰ ਜਿਹੜੀ ਸਿਖਲਾਈ ਜਿਹੜੀ ਕਿਸੇ ਤਰੀਕੇ ਦੀ ਜਿਹੜੀ ਉਹ ਦੇ ਰਹੇ ਆ, ਜਦ ਕਿ ਟਰਕੀ ਜੋ ਕਿ ਕਿਤੇ ਨਾ ਕਿਤੇ ਅਮਰੀਕਾ ਦੇ ਨਾਲ ਉਸਦੇ ਜਿਹੜੇ ਥੋੜੇ ਚੰਗੇ ਸੰਬੰਧ ਨੇ, ਉਹਨਾਂ ਨੇ ਇਹ ਕਥਿਤ ਦੋਸ਼ ਅਮਰੀਕਾ ਦੇ ਉੱਤੇ ਲਾਏ ਆ ਵੀ ਉਹ ਕਰਦਿਸ਼ ਲੋਕਾਂ ਨੂੰ ਜਿਹੜੀ ਸਿਖਲਾਈ ਦੇ ਰਹੇ ਆ। ਹੁਣ ਅਮਰੀਕਾ ਵੀ ਇਸੇ ਤਰੀਕੇ ਦੇ ਨਾਲ ਖੇਡ ਰਿਹਾ ਕਿਉਂਕਿ ਕਰਦਿਸ਼ ਅੰਦਰ ਜਿਹੜੇ ਆ ਸੀਰੀਆ ਵਾਲੇ ਪਾਸੇ ਉਹ ਉਹਨਾਂ ਦਾ ਜਿਹੜਾ ਹੱਕ ਉਹਨਾਂ ਦਾ ਸਾਥ ਦੇ ਰਹੇ ਨੇ, ਤੇ ਉਧਰ ਟਰਕੀ ਦੇ ਨਾਲ ਵੀ ਜਿਹੜਾ ਉਹਨਾਂ ਦਾ ਲਗਾਤਾਰ ਜਿਹੜਾ ਇੱਕ ਹਿਸਾਬ ਦੇ ਨਾਲ ਮਤਭੇਦ ਦਾ ਯੁੱਧ ਜਿਹੜਾ ਆ ਉਹ ਜਾਰੀ ਆ। ਸੋ ਕਿਉਂਕਿ ਉਹ ਆਪਣਾ ਮੁਲਕ ਮੰਗਦੇ ਆ ਜਿਹੜੇ ਕੁਰਦ ਹੈਗੇ ਆ, ਤੇ ਪਿੱਛੇ ਜੇ ਉਹਨਾਂ ਨੇ ਰੈਫਰੈਂਡਮ ਵੀ ਕੀਤਾ ਸੀ, ਸਾਰਾ ਕੁਝ ਹੋ ਵੀ ਗਿਆ ਸੀ, ਫਿਰ ਵੀ ਟਰਕੀ ਵਾਲੇ ਜਿਹੜੇ ਮੰਨੇ ਨਹੀਂ ਹੈਗੇ, ਨਾ ਟਰਕੀ ਵਾਲੇ ਮੰਨੇ ਨਾ ਇਰਾਕ ਵਾਲੇ ਮੰਨੇ, ਤੇ ਨਾ ਹੀ ਅਮਰੀਕਾ ਵਾਲਿਆਂ ਨੇ ਸਾਥ ਦਿੱਤਾ ਸੀਗਾ ਉਦੋਂ। ਸੋ ਇਹ ਜਿਹੜੀ ਇਸ ਟਾਈਮ ਜਿਹੜੀ ਉਹ ਚੱਲ ਰਹੀ ਆ। ਤੇ ਇਹੀ ਨਹੀਂ, ਹਰਜੋਤ ਸਿੰਘ ਜੀ ਜਦੋਂ ਬਿਆਨ ਦੇ ਰਹੇ ਸੀ ਉਹਨਾਂ ਨੇ ਕਿਹਾ ਵੀ ਰਾਈਟ ਨਾਓ 2000 ਆ, ਅਸੀਂ ਸੋਚ ਰਹੇ ਹਾਂ 30,000 ਫੌਜੀ 30,000 ਜਿਹੜੇ ਆਰਮੀ ਦੇ ਲੋਕ ਆ ਉਹ ਬਾਰਡਰ ਸਿਕਿਉਰਿਟੀ ਫੋਰਸ ਦੇ ਵਜੋਂ ਜਿਹੜੇ ਆ ਉਹ ਸੀਰੀਆ ਦੇ ਵਿੱਚ ਤੈਨਾਤ ਜਿਹੜੇ ਆ ਉਹ ਕਿਤੇ ਜਾ ਸਕਦੇ ਆ। ਇਹ ਪਹਿਲੋਂ ਬਿਆਨ ਇਹਨਾਂ ਦਾ ਆਇਆ ਸੀ, ਉਹਨਾਂ ਨੇ ਅੱਜ ਉਸ ਚੀਜ਼ ਬਿਆਨ ਦਿੱਤੇ ਕਿਹਾ ਵੀ ਮੈਂ ਮਿਸ ਸਪੋਕ ਜਿਹੜਾ ਉਹ ਕਰ ਗਿਆ ਸੀ। ਸੋ 30,000 ਨਹੀਂ ਬਲਕਿ ਜਿਹੜਾ ਰਾਈਟ ਨਾਓ ਇਹਨਾਂ ਨੇ 2000 ਜਿਹੜਾ ਮੁੜ ਕੇ ਉਸ ਨੂੰ ਘਟਾ ਕੇ ਕਰ ਦਿੱਤਾ, ਕਿਉਂਕਿ ਆਈ ਥਿੰਕ ਉਸ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਇੱਥੇ ਵੀ ਅਮਰੀਕਾ ਦੇ ਵਿੱਚ ਵੀ ਲੋਕਾਂ ਨੇ ਇਸ ਗੱਲ ਨੂੰ ਚੰਗਾ ਨਹੀਂ ਗਿਣਿਆ, ਕਿਉਂਕਿ ਆਪਾਂ ਦੇਖਿਆ ਵੀ ਅਮਰੀਕਾ ਦੇ ਬਹੁਤ ਸਾਰੇ ਫੌਜੀਆਂ ਦੀ ਜਿਹੜੀਆਂ ਉਹ ਮੌਤਾਂ ਆ ਇਸੇ ਕਰਕੇ ਬਾਹਰਲੇ ਜਿਹੜੇ ਆ ਮੁਲਕਾਂ ਦੇ ਵਿੱਚ ਜਾ ਕੇ ਹੋ ਰਹੀਆਂ ਇਸ ਤਰੀਕੇ ਦੀਆਂ ਲੜਾਈਆਂ ਦੇ ਵਿੱਚ ਜਿਹੜੀ ਉਹ ਜਾ ਰਹੀ ਆ। ਲੋਕਾਂ ਦੇ ਘਰ ਜਿਹੜੇ ਉਹ ਕਿਤੇ ਨਾ ਕਿਤੇ ਉੱਜੜ ਰਹੇ ਆ, ਤੇ ਬਿਲੀਅਨਸ ਟ੍ਰਿਲੀਅਨਸ ਆਫ ਡਾਲਰ ਮੈਂ ਕਹੂੰਗਾ ਆਲਰੇਡੀ ਉਹਨਾਂ ਵਾਰਸ ਦੇ ਉੱਤੇ, ਉਹਨਾਂ ਜੰਗਾਂ ਦੇ ਉੱਤੇ ਜਿਹੜੇ ਉਹ ਲੱਗ ਚੁੱਕੇ ਆ, ਜਿਸ ਦੇ ਵਿੱਚੋਂ ਆਪਾਂ ਨੂੰ ਅਜੇ ਤੱਕ ਇਦਾਂ ਲੱਗਦਾ ਆ, ਆਮ ਲੋਕਾਂ ਨੂੰ ਇਦਾਂ ਲੱਗਦਾ ਵੀ ਕੋਈ ਫਾਇਦਾ ਜਿਹੜਾ ਆ ਕਿਸੇ ਤਰੀਕੇ ਦਾ ਖੱਟਿਆ ਨਹੀਂ ਗਿਆ। ਜੀ, ਸੋ ਅਗਲੀ ਖਬਰ ਵੱਲ ਜਾਈਏ, ਸਾਡੀ ਬ੍ਰੇਕ ਵੀ ਹੋਣ ਵਾਲੀ। ਰਾਜਕਨਵੀਰ ਸਿੰਘ ਜੀ, ਜਿਹੜਾ ਕਲਾਈਮੇਟ ਚੇਂਜ ਆ ਇਹ ਬਹੁਤ ਬੁਰੀ ਤਰ੍ਹਾਂ ਜਿਹੜਾ ਬੜੀ ਜਲਦੀ ਜਿਹੜਾ ਚੇਂਜ ਹੋ ਰਿਹਾ ਹੈਗਾ, ਤੇ 1880 ਤੋਂ ਬਾਅਦ ਕਹਿੰਦੇ ਵੀ ਜਿਹੜਾ 2017 ਸਾਲ ਆ ਸਭ ਤੋਂ ਵਾਰਮੈਸਟ ਈਅਰ ਗਿਣਿਆ ਗਿਆ ਰੈਕਡ ਤੇ। ਇਹ ਜਿਹੜਾ ਡਾਟਾ ਆ ਰਿਲੀਜ਼ ਕੀਤਾ ਨਾਸਾ ਨੇ ਤੇ ਨੈਸ਼ਨਲ ਓਸ਼ਨਿਕ ਐਟਮੋਸਫੇਰਿਕ ਐਡਮਿਨਿਸਟ੍ਰੇਸ਼ਨ ਨੇ, ਤੇ ਪਿਛਲੇ 4 ਸਾਲ ਕਹਿੰਦੇ ਵੀ ਕਾਫੀ ਜਿਹੜਾ ਆ ਜਿਹੜੀ ਹੀਟ ਰਹੀ ਆ, ਮੌਸਮ ਜਿਹੜਾ ਗਰਮ ਰਿਹਾ ਪੂਰੇ ਇਸ ਧਰਤੀ ਦੇ ਉੱਤੇ। ਬਿਲਕੁਲ ਜੀ, ਲਗਾਤਾਰ ਟੈਂਪਰੇਚਰ ਜਿਹੜਾ ਹਰਜੋਤ ਸਿੰਘ ਜੀ ਇਹ ਵੱਧ ਰਿਹਾ ਆ, ਜੋ ਕਿ ਕਾਫੀ ਖਤਰੇ ਦੀ ਨਿਸ਼ਾਨੀ ਆ। ਆਉਣ ਵਾਲੇ ਕਹਿੰਦੇ ਵੀ 1-2 ਦਹਾਕਿਆਂ ਦੇ ਵਿੱਚ ਬਹੁਤ ਸਾਰੇ ਜਿਹੜੇ ਕੋਸਟਲ ਇਲਾਕੇ ਆ, ਜਿਹੜੇ ਤੱਟਵਰਤੀ ਇਲਾਕੇ ਹੈਗੇ ਆ, ਉਹਨਾਂ ਦੇ ਵਿੱਚ ਫਲੱਡਿੰਗ ਤੇ ਪਾਣੀ ਜਿਹੜਾ ਬਹੁਤ ਜ਼ਿਆਦਾ ਜਿਹੜਾ ਉਹ ਭਰ ਸਕਦਾ ਆ। ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਤਸਵੀਰਾਂ ਜਿਹੜੀਆਂ ਉਹ ਆਪਾਂ ਸਾਹਮਣੇ ਆਉਂਦੀਆਂ ਦੇਖਦੇ ਰਹੇ ਆ ਵੀ ਜਿਹੜੇ ਥਾਵਾਂ ਤੇ ਕਈ ਮੀਲ ਸਕੁਅਰ ਮੀਲ ਦੇ ਜਿਹੜੇ ਗਲੇਸ਼ੀਅਰ ਹੁੰਦੇ ਸੀਗੇ, ਬਰਫਾਂ ਜਿੱਥੇ ਜੰਮੀਆਂ ਹੁੰਦੀਆਂ ਸੀ ਠੰਡ ਦੇ ਮੌਸਮਾਂ ਦੇ ਵਿੱਚ, ਪੂਰੀ ਠੰਡ ਦੇ ਮੌਸਮ ਦੇ ਵਿੱਚ ਵੀ ਜਿਹੜੀ ਇਸ ਟਾਈਮ ਉੱਥੇ ਬਰਫ਼ ਜਿਹੜੀ ਆ ਉੱਥੇ ਨਜ਼ਰ ਨਹੀਂ ਆ ਰਹੀ। ਰੜੇ ਮੈਦਾਨ ਜਿਹੜੇ ਆ ਉਹ ਹੋਏ ਪਏ ਨੇ। ਪੋਲਰ ਬੀਅਰਸ ਦੀਆਂ ਤਸਵੀਰਾਂ ਅਕਸਰ ਜਿਹੜੀਆਂ ਉਹ ਆਉਂਦੀਆਂ ਰਹਿੰਦੀਆਂ, ਜੋ ਕਿ ਭੁੱਖਮਰੀ ਦਾ ਜਿਹੜਾ ਸ਼ਿਕਾਰ ਹੋ ਰਹੇ ਨੇ। ਕਾਰਨ ਉਸ ਦੇ ਪਿੱਛੇ ਇਹ ਆ ਵੀ ਉਹਨਾਂ ਨੇ ਬਰਫ਼ ਦੇ ਵਿੱਚ ਜਾ ਕੇ ਸੀਲਾਂ ਨੂੰ ਜਾ ਕੇ ਮਾਰ ਕੇ ਖਾਣਾ ਹੁੰਦਾ। ਬਰਫ਼ ਹੁਣ ਰਹਿ ਨਹੀਂ ਰਹੀ, ਤੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਉੱਥੇ ਰਹਿੰਦੇ ਉੱਥੇ ਸੀਲ ਜਿਹੜੀਆਂ ਉਹ ਹੁੰਦੀਆਂ ਨਹੀਂ, ਇਸ ਲਈ ਜਿਹੜੇ ਉਹ ਭੁੱਖੇ ਜਿਹੜੇ ਆ ਉਹ ਮਰ ਰਹੇ ਨੇ। ਸੋ ਸਿਚੁਏਸ਼ਨ ਜਿਹੜੀ ਬੈਡ ਹੋ ਰਹੀ ਆ, ਪਰ ਆਪਣੇ ਜਿਹੜੇ ਪੋਲੀਟੀਸ਼ੀਅਨ ਆ ਉਹ ਇਦਾਂ ਦੇ ਜਿਹੜੇ ਕਹਿ ਲਓ ਵੀ ਅਕਲ ਨੂੰ ਹੱਥ ਨਹੀਂ ਮਾਰਦੇ। ਵਾਸ਼ਿੰਗਟਨ ਦੇ DC 'ਚ ਬਰਫ਼ ਪੈਂਦੀ ਹੈ ਤੇ ਬਰਫ਼ ਦਾ ਗੋਲਾ ਲੈ ਕੇ ਸੈਨੇਟ 'ਚ ਕਹਿੰਦੇ ਕਾਹਦਾ ਕਲਾਈਮੇਟ ਚੇਂਜ, ਆ ਵੇਖੋ ਬਰਫ਼ ਤੇ ਪਈ ਜਾਂਦੀ ਹੈ। ਸੋ ਇਹ ਨਹੀਂ ਸੋਚਦੇ ਵੀ ਇਹ ਜਿਹੜੇ ਲਗਾਤਾਰ ਸਟ੍ਰੋਮ ਜਿਹੜੇ ਕਦੀ ਆਏ ਨਹੀਂ ਸੀ ਹੁੰਦੇ, ਇੰਨੀ ਬਰਫ਼ਬਾਰੀ ਹੋਣਾ ਵੀ ਜਿਹੜਾ ਉਹ ਕਲਾਈਮੇਟ ਚੇਂਜ ਦੀ ਜਿਹੜੀ ਇੱਕ ਨਿਸ਼ਾਨੀ ਹੈਗੀ। ਸੋ ਇਹਦੇ ਸੰਬੰਧ ਵਿੱਚ ਗੈਵਨ ਸ਼ਮਿਡ ਜਿਹੜੇ ਡਾਇਰੈਕਟਰ ਹੈਗੇ ਨਾਸਾ ਦੇ ਗੋਡਰਡ ਇੰਸਟੀਚਿਊਟ ਫਾਰ ਸਪੇਸ ਸਟੱਡੀਜ਼ ਦੇ, ਉਹਨਾਂ ਨੇ ਕਿਹਾ ਵੀ ਸਾਨੂੰ ਪਤਾ ਹੈ ਵੀ ਕੁਝ ਏਰੀਏ ਦੇ ਵਿੱਚ ਟੈਂਪਰੇਚਰ ਬਹੁਤ ਘਟਿਆ ਹੈਗਾ ਆ ਜਿਹੜਾ ਦੁਨੀਆ ਦੇ ਕਈ ਹਿੱਸਿਆਂ ਦੇ ਵਿੱਚ, ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਜਿਹੜੀ ਗਲੋਬਲ ਵਾਰਮਿੰਗ ਨਹੀਂ ਹੋ ਰਹੀ। ਕਹਿੰਦੇ ਪਰ ਓਵਰਆਲ ਜਿਹੜਾ ਆ ਵਾਰਮਿੰਗ ਜਿਹੜੀ ਆ ਉਹ ਜ਼ਿਆਦਾ ਹੋ ਰਹੀ ਹੈਗੀ ਆ ਇਸ ਧਰਤੀ ਦੇ ਉੱਤੇ ਪਿਛਲੇ 40 ਸਾਲਾਂ ਦਾ ਜੇ ਰਿਕਾਰਡ ਦੇਖਿਆ ਜਾਵੇ। ਜੀ
ਜੀ। ਤੇ ਆਪਾਂ ਰਾਜਕਰਮਵੀਰ ਸਿੰਘ ਜੀ ਲਈਏ ਬ੍ਰੇਕ ਤੋਂ ਬਾਅਦ ਕੁਝ ਤੁਹਾਡੇ ਨਾਲ ਇੰਪੋਰਟੈਂਟ ਖਬਰਾਂ ਜਿਹੜੀਆਂ ਹੋਰ ਸਾਂਝੀਆਂ ਕਰਨੀਆਂ ਤੇ ਇਸੇ ਤਰ੍ਹਾਂ ਸਾਡੇ ਨਾਲ ਤੁਸੀਂ ਜੁੜੇ ਰਹੋ। ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਟਰੱਕ ਸਟਾਪ 40 ਓਕਲਾਹੋਮਾ ਵਾਲਿਆਂ ਨੂੰ ਪੰਜਾਬੀ ਰੈਸਟੋਰੈਂਟ ਲਈ ਸਟਾਫ ਅਤੇ ਰੋਟੀਆਂ ਬਣਾਉਣ ਵਾਲਿਆਂ ਦੀ ਜ਼ਰੂਰਤ ਹੈ। ਹਸਬੈਂਡ ਵਾਈਫ ਦੇ ਲਈ ਗੁੱਡ ਓਪਰਚੁਨਿਟੀ ਹੈ ਅਤੇ ਇਸ ਦੇ ਨਾਲ ਹੀ ਗੈਸ ਸਟੇਸ਼ਨ ਦੇ ਲਈ ਕੈਸ਼ੀਅਰ ਅਤੇ ਵਰਕਸ਼ਾਪ ਦੇ ਲਈ ਮਕੈਨਿਕ ਦੀ ਵੀ ਜ਼ਰੂਰਤ ਹੈ। ਹੋਰ ਜਾਣਕਾਰੀ ਲਈ ਅੱਜ ਹੀ ਕਾਲ ਕਰੋ ਰਾਜ ਹੁਣਾਂ ਨੂੰ। ਨੰਬਰ 8325127172 832 512 7172। ਟਰੱਕ ਸਟਾਪ 40 ਓਕਲਾਹੋਮਾ 11561 ਨਾਰਥ 1900 रोड सायर ओक्लाहोमा। ਲੱਕੀ ਸਟਾਰ ਲੌਜਿਸਟਿਕਸ ਮੋਡੈਸਟੋ ਵਾਲਿਆਂ ਨੂੰ ਇਸ ਟਾਈਮ ਟੀਮ ਡਰਾਈਵਰਸ ਦੀ ਜ਼ਰੂਰਤ ਹੈ। ਡਰਾਈਵਰਸ ਡਬਲ ਟ੍ਰੇਲਰ ਐਂਡੋਰਸਮੈਂਟ ਵਾਲੇ ਹੋਣ। ਸਟਾਰਟਿੰਗ ਸੈਲਰੀ 60 ਸੈਂਟ ਤੋਂ 64 ਸੈਂਟ ਪਰ ਮਾਈਲ। ਇਹਨਾਂ ਦੇ ਸਾਰੇ ਲੋਡ ਹੁੱਕ ਐਂਡ ਡ੍ਰੌਪ ਹਨ। ਪੂਰਾ ਸਾਲ ਡੈਡੀਕੇਟਿਡ ਲੋਡਸ ਹਨ। ਨਾਰਥਰਨ ਕੈਲੀਫੋਰਨੀਆ ਟੂ ਓਰੇਗਨ ਵਾਸ਼ਿੰਗਟਨ ਦੇ ਲੋਡ ਵੀ ਮੌਜੂਦ ਹਨ। ਹਰ ਇੱਕ ਟ੍ਰਿਪ ਰਾਉਂਡ ਟ੍ਰਿਪ ਲੋਡ ਦੇ ਨਾਲ ਹੋਵੇਗਾ। ਪ੍ਰੀ ਅਸਾਈਨ ਟ੍ਰਿਪ ਨੇ ਤੇ ਫਿਕਸਡ ਅਪਾਇੰਟਮੈਂਟਸ ਨੇ। ਕਿਸੇ ਤਰੀਕੇ ਦੀ ਵੇਟ ਨਹੀਂ ਹੋਵੇਗੀ। ਹੋਰ ਜਾਣਕਾਰੀ ਲਈ ਕਾਲ ਰਾਜ ਭੁੱਲਰ 2096130986 ਜਾਂ ਸਨੀ ਨੂੰ 2094950808। ਲੱਕੀ ਸਟਾਰ ਲੌਜਿਸਟਿਕਸ ਮੋਡੈਸਟੋ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 916-865-6659 या परमप्रीत सिंह डड्डी 661-510-3143। ਹਾਂਜੀ ਕੀ ਗੱਲ ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ। ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530-777-6737। ਇਹ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ। ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ। ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ ਜਿਨ੍ਹਾਂ ਨੂੰ 42 ਸੈਂਟ ਪਰ ਮਾਈਲ ਮਿਲਣਗੇ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530-751-5115 5307515115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਉਹ ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916-686-2664 916-686-2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ, ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ,
ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਆਰਥਰਾਈਟਿਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਪ੍ਰੈਗਨੈਂਸੀ ਟੈਸਟਿੰਗ, ਈਅਰ ਇਰੀਗੇਸ਼ਨ, ਇਨਗ੍ਰੋਨ ਟੋਨੇਲ ਰਿਮੂਵਲ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਇਹਨਾਂ ਦੇ ਕੋਲੋਂ ਸਕਿਨ ਦਾ ਤੇ ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166888888 916 688 8888। ਤਖਰ ਅਰਜਨ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 Timberlake Way, Suite 400, Sacramento 9166888888। ਜੇ ਇਹ ਅੱਖੀਆਂ ਨਾ ਹੁੰਦੀਆਂ ਤਾਂ ਕਿੱਦਾਂ ਤੇਰਾ ਦੀਦਾਰ ਕਰਦੇ, ਜੇ ਇਹ ਅੱਖੀਆਂ ਨਾ ਹੁੰਦੀਆਂ ਤਾਂ ਕਿੱਦਾਂ ਤੇਰਾ ਦੀਦਾਰ ਕਰਦੇ, ਜੇ ਇਹਨਾਂ ਅੱਖੀਆਂ ਨਾਲ ਅੱਖੀਆਂ ਨਾ ਮਿਲਦੀਆਂ ਤੇ ਦੱਸ ਕਿੱਦਾਂ ਤੈਨੂੰ ਪਿਆਰ ਕਰਦੇ। ਮੈਂ ਹਾਂ ਤੁਹਾਡੀ ਆਪਣੀ ਰਮਨਦੀਪ ਰਿੰਪੀ ਤੇ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਪ੍ਰੋਗਰਾਮ ਦੇ ਵਿੱਚ ਜਿਹੜੀਆਂ ਆਪਾਂ ਅਗਲੇ ਪੜਾਅ ਦੇ ਵਿੱਚ ਜਿਹੜਾ ਵੱਧ ਚੁੱਕੇ ਹਾਂ, ਜਿਸ ਦੇ ਵਿੱਚ ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਆਪਾਂ ਵਧਾਂਗੇ। ਪਰ ਉਸ ਤੋਂ ਪਹਿਲਾਂ ਜਿਹੜੇ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਆ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਨੇ ਅਪਡੇਟ ਅਮਰੀਕਾ ਦੇ ਵਿੱਚ ਆਪਣਾ ਸਹਿਯੋਗ ਕਰ ਲਿਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਹਨਾਂ ਦਾ ਨੰਬਰ 4082722500। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵੈਲ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਬਿੰਦਰ ਢਾਲੀਵਾਲ ਬੇਕਰਸਫੀਲਡ ਤੋਂ, ਸ਼ਮਿੰਦਰਪਾਲ ਸਿੰਘ ਬੇਕਰਸਫੀਲਡ ਤੋਂ, ਕੁਲਤਾਰ ਬੀਸਲਾ ਫਰੈਜ਼ਨੋ ਤੋਂ, ਸਤਨਾਮ ਸਿੰਘ ਮਨਦੀਪ ਸਿੰਘ ਸੈਨ ਹੋਜ਼ੇ ਤੋਂ, ਸੋਢੀ ਜੀ ਸੈਕਰਾਮੈਂਟੋ ਤੋਂ ਤੇ ਰਣਜੀਤ ਮੰਡੇਰ ਜੀ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਜਾਂ 4082725200 ਦੇ ਉੱਤੇ। ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਆ ਉਸ ਦੇ ਵੱਲ ਜਿਹੜੀ ਆਪਾਂ ਵਧੀਆ ਕੁਛ ਕੁ ਜਿਹੜੀਆਂ ਆਪਾਂ ਖਬਰਾਂ ਫੇਸਬੁੱਕ ਦੇ ਉੱਤੇ ਵੀ ਜਿਹੜੀਆਂ ਸ਼ੇਅਰ ਕੀਤੀਆਂ ਸੀ, ਉਹਨਾਂ ਦੇ ਵਿੱਚੋਂ ਸੈਕਰਾਮੈਂਟੋ ਦੇ ਵਿੱਚ ਇੱਕ ਵੀਰ ਨੂੰ ਕਹਿੰਦੇ ਆ ਕਿਡਨੀ ਟਾਈਪ O ਨੈਗੇਟਿਵ ਬਲੱਡ ਗਰੁੱਪ, ਉਹਦਾ ਕਿਡਨੀ ਦਾ ਸ਼ਾਇਦ ਦੋਨੋਂ ਕਿਡਨੀਆਂ ਉਹਨਾਂ ਦੀਆਂ ਫੇਲ ਹੋ ਚੁੱਕੀਆਂ ਤੇ ਉਹਨੂੰ ਟਰਾਂਸਫਰ ਆਈ ਥਿੰਕ ਬਲੱਡ ਟਰਾਂਸਫਿਊਜ਼ਨ ਜਾਂ ਇਦਾਂ ਦੀ ਤੇ ਨਾਲ ਕਿਡਨੀ ਟਰਾਂਸਪਲਾਂਟ ਦੀ ਵੀ ਜਿਹੜੀ ਸ਼ਾਇਦ ਜ਼ਰੂਰਤ ਹੈਗੀ। ਉਸ ਦੇ ਲਈ ਉਹ ਨੈਗੇਟਿਵ ਬਲੱਡ ਗਰੁੱਪ ਜਿਹੜਾ ਉਹ ਚਾਹੀਦਾ ਆ। ਜਿਹੜਾ ਵੀ ਕੋਈ ਜਾਂ ਕਿਡਨੀ ਦਾਨ ਕਰਨਾ ਚਾਹੁੰਦਾ ਆ ਜਾਂ ਕਿਸੇ ਕੋਲ ਉਹ ਨੈਗੇਟਿਵ ਬਲੱਡ ਗਰੁੱਪ ਹੈਗਾ ਆ, ਤਾਂ ਸੈਕਰਾਮੈਂਟੋ ਕੈਲੀਫੋਰਨੀਆ ਦੇ ਸ਼ਹਿਰ ਵਾਲੇ ਜਾਂ ਉਹਦੇ ਇਰਦ ਗਿਰਦ ਜਿਹੜਾ ਵੀ ਕੋਈ ਚਾਹਵਨ ਹੈਗਾ ਆ ਇਹ ਅਜਿਹਾ ਖੂਨਦਾਨ ਕਰਨ ਦੇ ਲਈ ਜਾਂ ਕਿਡਨੀ ਦਾਨ ਕਰਨ ਦੇ ਲਈ, ਪਲੀਜ਼ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ। ਉਹਨਾਂ ਦਾ ਪਰਿਵਾਰ ਦਾ ਕੰਟੈਕਟ ਨੰਬਰ ਲੈਣ ਲਈ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਇਸ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਕਾਲ ਕਰ ਲਿਓ, ਤਾਂ ਜੋ ਅਸੀਂ ਤੁਹਾਨੂੰ ਜਿਹੜਾ ਉਹਨਾਂ ਦੇ ਨਾਲ ਡਾਇਰੈਕਟ ਕਰ ਸਕਦੇ ਹਾਂ। ਜਦੋਂ ਆਪਾਂ ਫੇਸਬੁੱਕ ਦੇ ਉੱਤੇ ਵੀ ਹਰਜੋਤ ਸਿੰਘ ਜੀ ਪਾਇਆ ਸੀ, ਬਹੁਤ ਸਾਰੇ ਜਿਹੜੇ ਥੱਲੇ ਜਿਹੜੇ ਦੇਖਣ ਵਾਲੇ ਸੀ ਜਿਨ੍ਹਾਂ ਨੇ ਦੇਖੀ ਆ, ਉਹ ਉਹਨਾਂ ਨੇ ਆਪਣੀ ਇਨਫੋਰਮੇਸ਼ਨ ਵੀ ਦਿੱਤੀ ਆ। ਉਹ ਕਹਿੰਦੇ ਵੀ ਅਸੀਂ ਜਿਹੜੇ ਆ ਰੈਡੀ ਹੈਗੇ ਆ। ਦੇਖੋ, ਦੂਰ ਦਰੇਡਿਓਂ ਵੀ ਚਾਹੇ ਕੋਈ ਹੋਵੇ, ਕੋਈ ਨਜ਼ਦੀਕ ਤੋਂ ਹੋਵੇ, ਹਰ ਇੱਕ ਨੇ ਜਿਹੜੀ ਆ ਉਹ ਆਪਣੀ ਇਹ ਦਾਨ ਕਰਨ ਦੀ ਲਈ ਜਿਹੜੀ ਇੱਛਾ ਜ਼ਾਹਰ ਕੀਤੀ ਹੋਈ ਹੈ। ਸੋ ਬਿਲਕੁਲ ਸੈਕਰਾਮੈਂਟੋ ਤੋਂ ਗੁਰਮਿੰਦਰ ਗੁਰੀ ਹੁਣੀ ਇਹ ਸਾਂਝੀ ਕੀਤੀ ਸੀ ਪੋਸਟ, ਅਤੇ ਅਸੀਂ ਫਿਰ ਪੰਜਾਬੀ ਰੇਡੀਓ USA ਦੇ ਪਾਈ। ਹਮੇਸ਼ਾ ਹੀ ਅਸੀਂ ਪੰਜਾਬੀ ਰੇਡੀਓ USA ਦੇ ਕਦੇ ਵੀ ਕੋਈ ਇੱਦਾਂ ਦਾ ਪ੍ਰੋਗਰਾਮ ਨਹੀਂ ਕਰਦੇ ਜਿਹਦੇ ਵਿੱਚ ਕੋਈ ਵੀ ਬੰਦਾ ਜਿਹੜਾ ਆ ਪੈਸੇ ਇਕੱਠੇ ਕਰਨ ਦੀ ਗੱਲ ਕਰਦਾ ਹੋਵੇ, ਤੇ ਨਾ ਹੀ ਅਸੀਂ ਕਦੇ ਪ੍ਰਮੋਟ ਕਰਦੇ ਹੈਗੇ, ਨਾ ਹੀ ਅਸੀਂ ਕਦੇ ਜਿਹੜੀ ਆ ਕਿਸੇ ਦੇ ਲਈ ਡੋਨੇਸ਼ਨ ਇਕੱਠੀ ਕਰਦੇ ਹੈਗੇ ਆ। ਸੋ ਪਰ ਇਹ ਜਿਹੜਾ ਹੈਗਾ ਆ ਇਹ ਬਲੱਡ ਦੀ ਡੋਨੇਸ਼ਨ ਦੀ ਗੱਲ ਸੀਗੀ। ਉਹ ਜਿਹੜਾ ਕਹਿੰਦੇ ਦੋਨੋਂ ਕਿਡਨੀਆਂ ਇਸ ਜਿਹੜਾ ਵੀਰ ਆ ਉਹਦੀਆਂ ਖਰਾਬ ਹੋ ਚੁੱਕੀਆਂ ਹੈਗੀਆਂ, ਤੇ ਉਹਨੂੰ ਜਿਹੜਾ ਆ ਟਾਈਪ O ਬਲੱਡ ਗਰੁੱਪ ਜਿਹੜਾ ਚਾਹੀਦਾ ਹੈਗਾ ਉਹ ਨੈਗੇਟਿਵ। ਸੋ ਜੇ ਕੋਈ ਡੋਨੇਟ ਕਰਨਾ ਚਾਹੁੰਦਾ ਹੈ, ਬਹੁਤ ਸਾਰੇ ਕਈ ਵਾਰ ਜਾਣਦੇ ਹੁੰਦੇ ਹੈਗੇ ਆ, ਕਈ ਵਾਰੀ ਕੀ ਆ ਆਊਟ ਆਫ ਕੰਟਰੀ ਵੀ ਹੁੰਦੇ ਹੈਗੇ ਆ ਜਿਨ੍ਹਾਂ ਦਾ ਇਹ ਗਰੁੱਪ ਹੋਵੇ ਤੇ ਉਹ ਮੰਗਾ ਵੀ ਲੈਂਦੇ ਹੈਗੇ ਹਨਾ। ਜੀ ਬਿਲਕੁਲ। ਇੱਕ ਜਗ੍ਹਾ ਜਿੱਦਾਂ ਥੱਲੇ ਕਮੈਂਟ ਕਿਸੇ ਨੇ ਪਾਇਆ, ਕਹਿੰਦੇ ਵੀ 4 ਕਿਡਨੀਆਂ ਜਿਹੜੇ ਆ ਦਾਨ ਕਰਨ ਦੇ ਲਈ, ਗੁਰਦੇ ਜਿਹੜੇ ਆ ਉਹ ਦਾਨ ਕਰਨ ਦੇ ਲਈ ਮੌਜੂਦ ਨੇ, ਕੋਈ ਕੰਟੈਕਟ ਕਰ ਸਕਦਾ। ਸੋ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਜੇ ਉਹਨਾਂ ਦੇ ਕੋਈ ਇਰਦ ਗਿਰਦ ਦਾ ਜਾਣ ਪਛਾਣ ਦਾ ਸੁਣ ਰਹੇ, ਉਹਨਾਂ ਨੂੰ ਦੱਸ ਸਕਦੇ। ਤੁਸੀਂ ਉਸ ਪੋਸਟ ਦੇ ਹੇਠਾਂ ਜਾ ਕੇ ਬਹੁਤ ਸਾਰੇ ਲੋਕਾਂ ਨੇ ਆਪਣੇ ਨੰਬਰ ਵਗੈਰਾ ਜਿਹੜੇ ਉਹ ਛੱਡੇ ਹੋਏ ਨੇ, ਕੰਟੈਕਟ ਇਨਫੋਰਮੇਸ਼ਨ ਛੱਡੀ ਆ।
ਜਿੱਦਾਂ ਵੀ ਕਿੱਦਾਂ ਵੀ ਜੇ ਕਿਸੇ ਦੀ ਮਦਦ ਹੋ ਉਸ ਸਕਦੀ ਪਰਿਵਾਰ ਦੀ, ਜੇ ਕਿਸੇ ਨੇ ਜਿੱਦਾਂ ਆਪਸੀ ਫਾਈਨੈਂਸ਼ੀਅਲੀ ਨਹੀਂ ਮਦਦ ਮੰਗ ਰਿਹਾ ਤੇ ਨਾ ਹੀ ਉਹ ਪਰਿਵਾਰ ਮੰਗ ਰਿਹਾ, ਸਿਰਫ ਇਹ ਖੂਨਦਾਨ ਦੇ ਲਈ ਜਾਂ ਕਿਡਨੀ ਡੋਨੇਸ਼ਨ ਦੇ ਲਈ। ਇੱਕ ਹਰਜੋਤ ਸਿੰਘ ਜੀ ਆਪਾਂ ਜ਼ਰੂਰ ਦੱਸ ਦਈਏ ਵੀ ਇੱਥੇ ਜਿਹੜੇ ਡੋਨੇਸ਼ਨ ਜਿਹੜੀ ਆ ਆਰਗਨ ਡੋਨੇਸ਼ਨ ਦੇ ਲਈ ਇੱਕ ਲਿਸਟ ਹੁੰਦੀ ਆ, ਕੋਈ ਵੀ ਹੋਵੇ, ਉਹਦੇ ਚ ਕਈ ਵਾਰ ਵੇਟਿੰਗ ਪੀਰੀਅਡ ਬਹੁਤ ਹੁੰਦਾ ਆ। ਹਰ ਇੱਕ ਦੀ ਪ੍ਰਾਇੋਰਟੀ ਦੇ ਆਧਾਰ ਦੇ ਉੱਤੇ ਜਿੱਦਾਂ ਆਈ ਜਾਂਦੇ ਉਸ ਹਿਸਾਬ ਦੇ ਨਾਲ ਲਿਸਟ ਜਿਹੜੀ ਉਹ ਚੱਲਦੀ ਰਹਿੰਦੀ ਆ। ਇੱਥੋਂ ਤੱਕ ਕੀ ਕਹਿੰਦੇ, ਜੇ ਰਾਸ਼ਟਰਪਤੀ ਨੂੰ ਵੀ ਜੇ ਕਿਤੇ ਨੌਬਤ ਪਵੇ ਤਾਂ ਉਸ ਨੂੰ ਵੀ ਉਸ ਲਿਸਟ ਦੇ ਉੱਤੇ ਜਾਣਾ ਪੈਂਦਾ ਆ। ਇਦਾਂ ਨਹੀਂ ਆ ਵੀ ਹਾਂ ਜੇ ਕੋਈ ਵਲੰਟੀਅਰ ਆਪਣੇ ਵੱਲੋਂ ਜਿਹੜਾ ਖੁਦ ਕੋਈ ਕਿਸੇ ਨੂੰ ਕਰ ਦੇਣਾ ਚਾਹੁੰਦਾ ਆ ਤਾਂ ਉਹ ਇੱਕ ਡਿਫਰੈਂਟ ਸਟੋਰੀ। ਉਹ ਪਰਿਵਾਰ ਵਾਲਾ ਜੇ ਕੋਈ ਇਦਾਂ ਕੋਈ ਲੈ ਕੇ ਆ ਸਕਦੇ ਆ ਤਾਂ ਫਿਰ ਉਹ ਜ਼ਰੂਰ ਕਰ ਦਿੰਦੇ ਆ। ਅਦਰਵਾਈਜ਼ ਡੋਨੇਸ਼ਨ ਦੀ ਜੇ ਕਿਸੇ ਕੋਲ ਕੋਈ ਹੈ ਨਹੀਂ ਆ, ਕੋਈ ਬੰਦਾ ਉਹਨਾਂ ਦੇ ਕੋਲ ਮੌਜੂਦ ਨਹੀਂ ਆ, ਤਾਂ ਫਿਰ ਉਹਨਾਂ ਨੂੰ ਲਿਸਟ ਦਾ ਹੀ ਵੇਟ ਜਿਹੜੀ ਆ ਉਹ ਕਰਨੀ ਪੈਂਦੀ ਹੁੰਦੀ ਆ। ਸੋ ਇਹ ਜਿਹੜੀ ਆ ਜ਼ਰੂਰ ਦੇਖਣ ਵਾਲੀ ਗੱਲ ਆ। ਚਲੋ ਘੱਟੋ ਘੱਟ ਸਹੂਲਤ ਇਹਨਾਂ ਨੇ ਦਿੱਤੀ ਹੋਈ ਆ, ਜੇ ਕੋਈ ਜਾਣ ਪਛਾਣ ਦਾ ਨਹੀਂ ਵੀ ਹੋਵੇ ਤਾਂ ਵੀ ਉਹਨਾਂ ਦੇ ਲਈ, ਪਰ ਜੇ ਕਿਸੇ ਨੂੰ ਕੋਈ ਲੱਭ ਗਿਆ ਜਾਂ ਲੱਭ ਚੁੱਕਾ ਹੈ ਤਾਂ ਜ਼ਰੂਰ ਇਦਾਂ ਵੀ ਉਹਨਾਂ ਦੀ ਉਹ ਮਦਦ ਕਰ ਸਕਦੇ। ਸੋ ਕਿਸੇ ਨੇ ਵੀ ਕੰਟੈਕਟ ਕਰਨਾ ਹੋਵੇ ਤੇ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਕਾਲ ਕਰ ਲਿਓ 408-272-5200 ਤੇ ਅਸੀਂ ਤੁਹਾਨੂੰ ਉਸ ਪਰਿਵਾਰ ਦਾ ਟੈਲੀਫੋਨ ਨੰਬਰ ਦੇ ਦਾਂਗੇ ਤਾਂ ਕਿ ਫਿਰ ਤੁਸੀਂ ਉਹਨਾਂ ਦੇ ਨਾਲ ਸਿੱਧੀ ਗੱਲਬਾਤ ਕਰ ਲਿਓ ਜੀ। ਤੇ ਆਪਾਂ ਹਰਜੋਤ ਸਿੰਘ ਜੀ ਅਗਲੀ ਜਿਹੜੀਆਂ ਖਬਰਾਂ ਦੇ ਵੱਲ ਜਿਹੜੀਆਂ ਵੱਧਦੇ ਆ, ਬੇਕਰਸਫੀਲਡ ਤੋਂ ਜਿਹੜੀ ਅਗਲੀ ਖਬਰ ਆ ਰਹੀ ਆ, 2 ਜਣਿਆਂ ਦੀ ਗ੍ਰਿਫਤਾਰੀ ਪਾਈ ਗਈ ਆ। ਹਰਜੋਤ ਸਿੰਘ ਜੀ, ਕਾਰਨ ਕੀ ਹੋਇਆ? ਕਹਿੰਦੇ ਵੀ ਇੱਕ ਚੋਰੀ ਕੀਤੀ ਹੋਈ ਗੱਡੀ ਦੇ ਵਿੱਚ ਲਾਸ਼ ਲਈ ਫਿਰਦੇ ਸੀਗੇ। 2 ਜਣਿਆਂ ਨੂੰ ਇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਆ। ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਜਿਹੜੇ ਆਫਿਸਰ ਆ, ਕਹਿੰਦੇ ਰੂਟੀਨ ਟ੍ਰੈਫਿਕ ਸਟਾਪ ਲਾਈ ਬੈਠੇ ਸੀਗੇ ਸਪੀਡਿੰਗ ਦੇ ਲਈ ਹਾਈਵੇ 65 ਜੇਮਸ ਰੋਡ ਦੇ ਉੱਤੇ। ਹਾਈਵੇ 65 ਤੇ ਕ੍ਰਾਸ ਸਟਰੀਟ ਜਿਹੜੀ ਜੇਮਸ ਰੋਡ ਹੈਗੀ ਆ। ਸੋ ਉੱਥੇ ਜਿਹੜਾ ਉਹਨਾਂ ਨੇ ਇੱਕ SUV ਉਹਨਾਂ ਨੂੰ ਜਿਹੜਾ ਆ ਉਹ ਬਰਾਮਦ ਕੀਤਾ। ਉਸ ਦੇ ਵਿੱਚੋਂ ਜਦੋਂ ਉਹਨੂੰ ਜ਼ਬਤ ਕੀਤਾ ਤਾਂ ਚੈਕਿੰਗ ਕਰ ਰਹੇ ਸੀ ਤਾਂ ਉਸ ਦੇ ਵਿੱਚ ਉਹਨਾਂ ਨੂੰ ਲਾਸ਼ ਬਰਾਮਦ ਹੋਈ ਆ ਜੀ। ਸੋ ਦੇਖੋ ਵੀ ਜਿੱਥੇ ਤਾਂ ਅਸੀਂ ਕਿੰਨੀਆਂ ਪੋਜ਼ਿਟਿਵ ਖਬਰਾਂ ਦੱਸਦੇ ਰਹਿੰਦੇ ਵੀ ਆਪਣੀ ਕਮਿਊਨਿਟੀ ਦੇ ਕਈ ਜਿਹੜੇ ਆਪਣੇ ਭੈਣ ਭਰਾ ਆ ਇੰਨਾ ਵਧੀਆ ਕੰਮ ਕਰਦੇ ਆ, ਜਿਹੜਾ ਆਪਣੀ ਕਮਿਊਨਿਟੀ ਦਾ ਨਾਂ ਉੱਚਾ ਹੁੰਦਾ, ਤੇ ਇਹ ਕਈ ਇਦਾਂ ਦੇ ਜਿਹੜੇ ਹੁੰਦੇ ਆ, ਕਈ ਜਿਹੜੇ ਨੈਗੇਟਿਵ ਲੋਕ ਹੈਗੇ ਆ, ਉਹ ਸਾਰੀ ਕੌਮ ਦਾ ਨਾਮ ਬਦਨਾਮ ਵੀ ਕਰਦੇ। ਸੋ 2 ਬੰਦੇ ਜਿਹੜੇ ਫੜੇ ਗਏ ਆ ਉਹਨਾਂ ਚੋਂ ਇੱਕ ਪੰਜਾਬੀ ਮੂਲ ਦਾ ਮੁੰਡਾ ਹੈਗਾ ਆ ਤੇ ਸ਼ੈਰਿਫ ਆਫਿਸ ਵੱਲੋਂ ਇਹ ਅਨਾਉਂਸ ਕੀਤਾ ਗਿਆ। ਇੱਕ 24 ਸਾਲਾਂ ਦਾ 올ਡ ਜਿਹੜਾ ਮੁੰਡਾ ਫੜਿਆ ਗਿਆ ਵੈਨ ਬਾਰਨੇਸ, ਤੇ 39 ਸਾਲਾਂ ਦਾ ਮਨਪ੍ਰੀਤ ਸਿੰਘ ਸਿੱਧੂ ਫੜਿਆ ਗਿਆ, ਜੋ ਕਿ ਦੋਨੋਂ ਲਾਸ ਐਂਜਲਸ ਤੋਂ ਹੈਗੇ ਆ ਰਹਿਣ ਵਾਲੇ। ਤੇ ਦੇਖੋ ਬਈ ਇੱਕ ਆਪਣੀ ਕਾਰ ਦੇ ਵਿੱਚ, ਚੋਰੀ ਹੋਈ ਕਾਰ ਦੇ ਵਿੱਚ ਲਾਸ਼ ਨੂੰ ਲਈ ਫਿਰਦੇ ਸੀਗੇ। ਬਿਲਕੁਲ, ਦੋਨਾਂ ਨੂੰ ਇਸ ਟਾਈਮ ਜਿਹੜੇ ਕਥਿਤ ਤੌਰ ਦੇ ਉੱਤੇ ਕਤਲ, ਕੌਨਸਪੀਰੇਸੀ, ਪੋਜੈਸ਼ਨ ਆਫ ਸਟੋਲਨ ਵਹੀਕਲ, ਇਹਨਾਂ ਸਾਰੇ ਜਿਹੜੇ ਦੋਸ਼ਾਂ ਦੇ ਅਧੀਨ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਉਹ ਰੱਖਿਆ ਹੋਇਆ ਆ। ਇਹ ਘਟਨਾ ਜਿਹੜੀ ਆ ਬੇਕਰਸਫੀਲਡ ਜਿਹੜੀ ਕਰਨ ਕਾਉਂਟੀ ਦੇ ਵਿੱਚ ਜਿਹੜੀ ਇਹ ਵਾਪਰੀ ਆ, ਹਾਈਵੇ 65 ਤੇ ਜੇਮਸ ਰੋਡ ਦੇ ਵਿੱਚ। ਇਹ ਬਹੁਤ ਇੱਕ ਮਾੜੀ ਗੱਲ ਆ ਹਰਜੋਤ ਸਿੰਘ ਜੀ। ਦੇਖੋ ਜਿੱਦਾਂ ਤੁਸੀਂ ਕਿਹਾ ਆ ਵੀ ਬਹੁਤ ਵਾਰੀ ਜਿਹੜਾ ਆ ਇਦਾਂ ਜਿਹੜਾ ਆ ਉਹ ਹੋ ਰਿਹਾ ਆ, ਇਹ ਚੰਗੀ ਗੱਲ ਨਹੀਂ ਆ। ਆਪਣੀ ਖਾਸ ਕਰਕੇ ਜਿੱਧਰ ਇੱਕ ਪਾਸੇ ਆਪਾਂ ਮੇਅਰ ਜਿਹੜੇ ਉਹ ਪ੍ਰੋਡਿਊਸ ਕਰ ਰਹੇ ਆ, ਇੱਕ ਪਾਸੇ ਜਿਹੜੇ ਆ ਅਟਰਨੀ ਜਨਰਲ ਕਿਸੇ ਸੂਬਿਆਂ ਦੇ ਜਿਹੜੇ ਉਹ ਬਣ ਰਿਹਾ, ਤੇ ਉਧਰਲੇ ਪਾਸੇ ਇਦਾਂ ਦੀਆਂ ਜਿਹੜੀਆਂ ਖਬਰਾਂ ਆ ਰਹੀਆਂ, ਇਹ ਬਹੁਤ ਹੀ ਇੱਕ ਮਾੜੀ ਅਤੇ ਨੈਗੇਟਿਵ ਚੀਜ਼ ਆ ਪੂਰੀ ਕੌਮ ਦੇ ਲਈ। ਇਹ ਕਿਉਂ ਇਦਾਂ ਹੋ ਰਿਹਾ? ਇਦਾਂ ਦੀਆਂ ਚੀਜ਼ਾਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ। ਇਸ ਦੇ ਲਈ ਹਰ ਇੱਕ ਨੂੰ ਜਿਹੜਾ ਉਹ ਧਿਆਨ ਰੱਖਣ ਦੀ ਜ਼ਰੂਰਤ ਆ। ਮੈਂ ਦੇਖ ਰਿਹਾ ਸੀ ਥੱਲੇ ਕਈਆਂ ਨੇ ਕਮੈਂਟ ਪਾਏ ਆ ਵੀ ਇਹ ਬੰਦੇ ਮੈਨੂੰ ਲੱਗਦਾ ਪਤਾ ਨਹੀਂ ਕਿਹਨਾਂ ਨੂੰ ਸੁਣਦੇ ਹੋਣੇ ਆ, ਜਿਹੜੇ ਸੋਚਦੇ ਆ ਵੀ ਇਹ ਸ਼ਾਇਦ ਇੰਡੀਆ ਹੀ ਹੈਗਾ ਵੀ ਜਿੱਥੇ ਇਹ ਕੰਮ ਕਰਕੇ ਤੁਸੀਂ ਜਿਹੜੇ ਜੀ ਸ਼ਾਇਦ ਬਚ ਨਿਕਲੋਗੇ, ਪਰ ਇਹ ਅਮਰੀਕਾ ਹੈ। ਅਜਿਹੀਆਂ ਚੀਜ਼ਾਂ ਇੱਥੇ ਹੋਣ ਨਹੀਂ ਦਿੰਦੇ। ਜਿਹੜਾ ਫੜਿਆ ਜਾਂਦਾ ਹੈ ਤਾਂ ਫਿਰ ਚੰਗਾ ਜਿਹੜਾ ਉਸ ਦਾ ਰਗੜਾ ਲੱਗਦਾ ਹੈ ਜੀ। ਸੋ ਇਸੇ ਤਰ੍ਹਾਂ ਇੱਕ ਹੋਰ ਬਹੁਤ ਹੀ ਮਾੜੀ ਖਬਰ ਆ ਰਹੀ ਆ ਮੰਟੀਕਾ 'ਚ। ਦੇਖੋ ਮੰਟੀਕਾ ਅੱਜ ਕੱਲ ਮੈਂ ਦੇਖਦਾ ਵੀ ਜਿਹੜੇ ਖਾਸ ਕਰਕੇ ਕੈਲੀਫੋਰਨੀਆ 'ਚ ਰਹਿੰਦੇ ਆ, ਮੰਟੀਕਾ ਕਹਿੰਦੇ ਵੀ ਦੂਜਾ ਜੁਬਾ ਸਿਟੀ ਬਣਨ ਜਾ ਰਿਹਾ। ਜੁਬਾ ਸਿਟੀ 'ਚ ਪੰਜਾਬੀਆਂ ਦੀ ਪਾਪੂਲੇਸ਼ਨ ਬਹੁਤ ਜ਼ਿਆਦਾ ਆ ਕਿਉਂਕਿ ਛੋਟਾ ਟਾਊਨ ਆ। ਇੱਦੇ ਮੰਟੀਕਾ ਬਹੁਤ ਛੋਟਾ ਟਾਊਨ ਆ, ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਪੰਜਾਬੀ ਰਹਿੰਦੇ ਹੈਗੇ ਆ। ਈਵਨ ਉੱਥੇ ਦਾ ਮੇਰੇ ਖਿਆਲ ਨਾਲ ਵਾਈਸ ਮੇਅਰ ਵੀ ਆਪਣਾ ਜਿਹੜਾ ਪੰਜਾਬੀ ਹੈਗਾ। ਹੁਣ ਉੱਥੋਂ ਖਬਰ ਆ ਰਹੀ ਹੈ ਇੱਕ ਮੰਟੀਕਾ ਦਾ ਹੀ ਇੱਕ ਪੰਜਾਬੀ ਮੂਲ ਦਾ ਮੁੰਡਾ ਜਿਹੜਾ ਆ ਆਨਲਾਈਨ ਜਿਹੜੇ ਬੱਚਿਆਂ ਨੂੰ ਜਿਹੜਾ ਆ
ਉਹਨਾਂ ਦੇ ਨਾਲ ਜਿਹੜਾ ਸੈਕਸ ਦੀ ਇੱਛਾ ਰੱਖਦਾ ਹੋਇਆ ਉਹਨਾਂ ਨੇ ਜਿਹੜਾ ਗ੍ਰਿਫਤਾਰ ਕੀਤਾ ਆ। ਪੁਲਿਸ ਡਿਪਾਰਟਮੈਂਟ ਵਾਲੇ ਅਕਸਰ ਇਦਾਂ ਦੇ ਜਿਹੜੇ ਆ ਸਟਿੰਗ ਆਪਰੇਸ਼ਨ ਕਰਦੇ ਆ, ਉਹ ਫੇਸਬੁੱਕ ਦੇ ਉੱਤੇ ਐਡ ਪਾਉਂਦੇ ਆ ਵੀ ਉਹ ਛੋਟੀ ਉਮਰ ਦੀ ਕੁੜੀ ਬਣ ਕੇ ਉਹ ਅਜਿਹੇ ਪ੍ਰੀਡੇਟਰਸ ਦੇ ਨਾਲ, ਇਹਨਾਂ ਨੂੰ ਸੈਕਸ਼ੂਅਲ ਪ੍ਰੀਡੇਟਰ ਜਿਹੜਾ ਆਖਿਆ ਜਾਂਦਾ ਆ, ਜਿਹੜੇ ਅਜਿਹੀਆਂ ਜਿਹੜੀਆਂ ਮਨਾਂ ਦੇ ਵਿੱਚ ਭੈੜੀਆਂ ਬਿਰਤੀਆਂ ਲੈ ਕੇ ਤੁਰੇ ਫਿਰਦੇ ਆ। 23 ਸਾਲਾਂ ਦਾ ਇੱਕ ਜਿਹੜਾ ਪੰਜਾਬੀ ਮੂਲ ਦਾ ਜਿਹੜਾ ਮੁੰਡਾ ਬਲਜੀਤ ਗਿੱਲ, ਉਸ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਸਟਿੰਗ ਆਪਰੇਸ਼ਨ ਦੇ ਵਿੱਚ। ਇਸ ਟਾਈਮ ਇਸ ਨੂੰ ਸੈਨ ਮਕੀਨ ਕਾਉਂਟੀ ਦੇ ਵਿੱਚ ਜਿਹੜਾ ਆ ਉਹ ਰੱਖਿਆ ਹੋਇਆ ਆ। ਇਸ ਦੇ ਉੱਤੇ ਇਸ ਟਾਈਮ ਇੱਕ ਛੋਟੀ ਉਮਰ ਦੇ ਜਿਹੜੀ ਆ ਬੱਚੀ ਦੇ ਨਾਲ ਇੱਦਾਂ ਕਮਿਊਨੀਕੇਟ ਕਰਨ ਦੇ ਲਈ, ਸਿਰਫ ਤੇ ਸਿਰਫ ਸੈਕਸ਼ੂਅਲ ਪਰਪਸ ਦੇ ਲਈ ਜਿਹੜਾ ਉਹ ਕਮਿਊਨੀਕੇਟ ਕਰਨ ਦੇ ਲਈ ਤੇ ਮੀਟ ਕਰਨ ਦੇ ਲਈ ਸੈਕਸ਼ੂਅਲ ਪਰਪਸ ਦੇ ਲਈ ਉਸ ਦੇ ਅਧੀਨ ਜਿਹੜਾ ਗ੍ਰਿਫਤਾਰ ਕੀਤਾ ਗਿਆ। ਹਰਜੋਤ ਸਿੰਘ ਜੀ ਜਿਹੜੇ ਇੱਥੇ ਲੋਕ ਰਹਿੰਦੇ ਨੇ ਲੰਮੇ ਸਮੇਂ ਤੋਂ, ਉਹਨਾਂ ਨੇ ਦੇਖਿਆ ਹੋਣਾ ਇੱਕ ਸ਼ੋਅ ਵੀ ਜਿਹੜਾ ਇੱਦਾਂ ਦੇ ਜਿਹੜੇ ਚੱਲਦੇ ਸੀਗੇ ਜਿਸ 'ਚ ਕੈਚ ਪ੍ਰੀਡੇਟਰ ਜਿਸ ਦੇ ਵਿੱਚ ਸੀਗੀ, ਉਹਦੇ ਵਿੱਚ ਇਹ ਪਹਿਲੀ ਵਾਰੀ ਨਹੀਂ ਹੋਇਆ ਇੱਦਾਂ ਦੇ, ਉਹਦੇ ਵਿੱਚ ਵੀ ਪਹਿਲੀ ਵਾਰੀ ਬਹੁਤ ਜਿਹੜੇ ਆ ਉਹ ਪੰਜਾਬੀ, ਬਹੁਤ ਸਾਰੇ ਸਿੱਖ ਜਿਹੜੇ ਇਦਾਂ ਦੇ ਜਿਹੜੇ ਇਸ ਦੇ ਵਿੱਚ ਫੜੇ ਜਾ ਰਹੇ ਨੇ, ਫੜੇ ਗਏ ਨੇ। ਇਹ ਕਿਉਂ ਇਦਾਂ ਹੋ ਰਿਹਾ? ਕੀ ਇਹਨਾਂ ਲੋਕਾਂ ਦੇ ਮਨਾਂ ਦੇ ਵਿੱਚ ਅਜਿਹੀ ਕਿਹੜੀ ਕਾਮ ਦੀ ਜਿਹੜੀ ਭਾਵਨਾ ਆ ਉਹ ਇੰਨੀ ਹੋਈ ਪਈ ਆ ਵੀ ਕਾਬੂ ਹੀ ਨਹੀਂ ਆ ਰਹੇ? ਆਪਾਂ ਐਜ਼ ਏ ਜਿਹੜੀ ਕਮਿਊਨਿਟੀ, ਐਜ਼ ਏ ਪੇਰੈਂਟਸ, ਸਾਰਿਆਂ ਨੂੰ ਇਹ ਚੀਜ਼ਾਂ ਦੇ ਪ੍ਰਤੀ, ਆਪਣੇ ਬੱਚਿਆਂ ਦੇ ਪ੍ਰਤੀ ਸੁਚੇਤ ਹੋਣ ਦੀ ਜ਼ਰੂਰਤ ਆ ਵੀ ਉਹ ਕਿਹੜੀਆਂ ਚੀਜ਼ਾਂ ਦੇ ਵਿੱਚ ਜਿਹੜੇ ਲੱਗੇ ਹੋਏ ਆ। ਦੇਖੋ ਸੰਗ ਆਉਂਦੀ ਹੈ ਅਜਿਹੀਆਂ ਚੀਜ਼ਾਂ ਦੱਸਣ ਦੇ ਲਈ, ਪਰ ਕੀ ਕਰੇ ਜੇ ਆਪਾਂ ਦੱਸਾਂਗੇ ਨਹੀਂ ਤੇ ਆਪਾਂ ਕਿੱਦਾਂ ਇਸ ਚੀਜ਼ ਤੋਂ ਜਿਹੜਾ ਕੁਛ ਜਿਹੜਾ ਉਹ ਸਿੱਖਾਂਗੇ। ਸੋ ਬਹੁਤ ਸਾਰੇ ਲੋਕ ਇਹ ਵੀ ਕਹਿਣਗੇ ਨਹੀਂ ਨਹੀਂ ਇਦਾਂ ਦੀਆਂ ਖਬਰਾਂ ਜਿਹੜੀਆਂ ਨਾ ਦੱਸਿਆ ਕਰੋ। ਨਹੀਂ, ਇਹ ਦੱਸਣੀਆਂ ਜ਼ਰੂਰੀ ਇਸ ਲਈ ਹੁੰਦੀਆਂ ਵੀ ਆਪਾਂ ਕਮਿਊਨਿਟੀ ਦੀ ਅਪਲਿਫਟਮੈਂਟ ਤਾਂ ਹੀ ਉਹ ਕਰ ਸਕਾਂਗੇ ਜੇ ਇਹਨਾਂ ਚੀਜ਼ਾਂ ਨੂੰ ਆਪਾਂ ਇਹਦੇ ਵਿੱਚੋਂ ਕੱਢ ਸਕਾਂਗੇ। ਜਿਹੜੀ ਪ੍ਰੋਬਲਮ ਆ ਜੇ ਉਸ ਨੂੰ ਆਪਾਂ ਸੋਲਵ ਨਹੀਂ ਕਰਾਂਗੇ ਤੇ ਇਹੀ ਕਹੀ ਜਾਵਾਂਗੇ ਨਹੀਂ ਨਹੀਂ ਆਪਣੇ 'ਚ ਨਹੀਂ, ਆਪਣੇ 'ਚ ਨਹੀਂ, ਇਦਾਂ ਨਹੀਂ ਆ, ਪਰ ਇਹ ਤਾਂ ਹੀ ਸੋਲਵ ਹੋਊਗੀ ਜੇ ਆਪਾਂ ਉਸ ਨੂੰ ਮੰਨਾਂਗੇ ਵੀ ਹਾਂ ਪ੍ਰੋਬਲਮ ਹੈਗੀ ਆ, ਫਿਰ ਆਪਾਂ ਜਿਹੜਾ ਉਸ ਦਾ ਸੋਲੂਸ਼ਨ ਜਿਹੜਾ ਉਹ ਲੱਭ ਸਕਾਂਗੇ। ਸੋ ਬਿਲਕੁਲ, ਨਾਲੇ ਆਪਣੇ ਬੱਚਿਆਂ ਦਾ ਧਿਆਨ ਰੱਖਿਆ ਕਰੋ ਜਦੋਂ ਉਹ ਫੋਨ ਤੇ ਲੱਗੇ ਹੁੰਦੇ ਆ ਵੀ ਕੀ ਕਰ ਰਹੇ ਹੈਗੇ ਆ, ਕੀ ਗੱਲ। ਤੇ ਨਾਲ ਹੀ ਇੱਕ ਹੋਰ ਬੱਚਿਆਂ ਦੇ ਨਾਲ ਹੀ ਜੁੜੀ ਹੋਈ ਹਰਜੋਤ ਸਿੰਘ ਜੀ ਖਬਰ ਇਸ ਟਾਈਮ ਚੱਲ ਰਹੀ ਆ, ਕਿਉਂਕਿ ਜਿਹੜਾ ਇਹ ਮਾਡਰਨ ਯੁੱਗ ਦਾ ਜ਼ਮਾਨਾ, ਉਹ ਤਰ੍ਹਾਂ ਤਰ੍ਹਾਂ ਦੇ ਜਿਹੜੇ ਆਨਲਾਈਨ ਚੈਲੰਜ ਚੱਲਦੇ ਰਹਿੰਦੇ ਆ। ਆਪਾਂ ਨੂੰ ਸਭ ਨੂੰ ਯਾਦ ਹੋਊਗਾ ਇੱਕ ਵਾਰੀ ਜਿਹੜਾ ਬਰਫ਼ ਵਾਲਾ ਜਿਹੜਾ ਚੈਲੰਜ ਚੱਲਿਆ ਸੀ ASL, ਉਹ ਇੱਕ ਪੋਜ਼ਿਟਿਵ ਸੀਗਾ। ਉਸ ਦੇ ਲਈ ਬਹੁਤ ਸਾਰੇ ਇੱਕ ਕਿਉਂਕਿ ਬਿਮਾਰੀ ਸੀਗੀ ਇੱਕ ASL ਦੀ, ਲੋਕਾਂ ਨੇ ਆਪਣੇ ਸਰੀਰਾਂ ਦੇ ਉੱਤੇ ਬਰਫ਼ ਵਾਲਾ ਪਾਣੀ ਜਾਂ ਬਰਫ਼ ਪਾ ਕੇ ਜਾਗਰੂਕ ਕੀਤਾ ਸੀ ਇਸ ਦੇ ਬਾਰੇ, ਤੇ ਕਈ ਮਿਲੀਅਨਸ ਆਫ ਡਾਲਰ ਉਸ ਦੀ ਰਿਸਰਚ ਦੇ ਲਈ ਬਾਅਦ 'ਚ ਇਕੱਠੇ ਹੋਏ ਸੀ। ਪਰ ਕਈ ਵਾਰੀ ਜਿਹੜੇ ਪੁੱਠੇ ਕੰਮ ਵੀ ਚੱਲਦੇ ਆ। ਇਸੇ ਤਰੀਕੇ ਦੇ ਨਾਲ ਇਸ ਟਾਈਮ ਸਾਰੇ ਜਣੇ ਲਾਂਡਰੀ ਕਰਦੇ ਨੇ, ਸਭ ਨੂੰ ਪਤਾ ਹੈ ਟਾਈਡ, ਹਰ ਇੱਕ ਨੂੰ ਪਤਾ ਹੈ ਟਾਈਡ ਦੇ ਪੌਡ ਆਉਂਦੇ ਅੱਜ ਕੱਲ੍ਹ, ਇੱਦਾਂ ਦੀਆਂ ਗੋਲੀਆਂ ਜੀਆਂ ਉਹਨਾਂ ਦੀਆਂ ਆਉਂਦੀਆਂ ਜਿਹੜੀਆਂ ਧੋਣ ਦੇ ਲਈ ਵਰਤੀਆਂ ਜਾਂਦੀਆਂ। ਬੱਚਿਆਂ ਦੇ ਵਿੱਚ ਅੱਜ ਕੱਲ੍ਹ ਇਹ ਬਹੁਤ ਚੈਲੰਜ ਚੱਲ ਰਿਹਾ ਉਹਨਾਂ ਨੂੰ ਖਾਣ ਦਾ। ਜਿਹੜੀ ਅਮਰੀਕਨ ਜਿਹੜੀ ਅਕੈਡਮੀ ਹੈਗੀ ਆ, ਇਸ ਨੇ ਇਸ ਨੂੰ ਪੋਇਜ਼ਨਸ ਜਿਹੜਾ ਆ ਉਹ ਦੱਸਿਆ ਆ ਵੀ ਇਹਦੇ ਕਰਕੇ ਮੌਤਾਂ ਵੀ ਜਿਹੜੀਆਂ ਹੋ ਚੁੱਕੀਆਂ ਨੇ। ਸੋ ਮੇਕ ਸ਼ੋਰ ਜਿਹੜਾ ਆ ਉਹ ਕਰਨਾ ਚਾਹੀਦਾ ਵੀ ਤੁਹਾਡੇ ਬੱਚੇ ਤਾਂ ਨਹੀਂ ਕਿਤੇ ਇਦਾਂ ਦਾ ਕੋਈ ਕੰਮ ਜਿਹੜਾ ਕਰ ਰਹੇ। ਜੇ ਘਰਾਂ ਦੇ ਵਿੱਚ ਟਾਈਡ ਪੌਡ ਪਏ ਆ, ਮੇਕ ਸ਼ੋਰ ਕਰੋ ਵੀ ਬੱਚਿਆਂ ਦੀ ਰੀਚ ਤੋਂ ਬਾਹਰ ਹੋਣ। ਇਹ ਨਾ ਹੋਵੇ ਵੀ ਉਹਨਾਂ ਤੱਕ ਉਹ ਪਹੁੰਚ ਸਕਦੇ ਹੋਣ, ਕਿਉਂਕਿ ਕਈ ਵਾਰੀ ਹਰ ਇੱਕ ਨੂੰ ਪਤਾ ਨਹੀਂ ਹੁੰਦਾ ਵੀ ਬੱਚੇ ਤੁਹਾਡੇ ਜਿਹੜੇ ਉਹ ਕੀ ਕਰ ਰਹੇ ਹੁੰਦੇ ਆ। ਸੋ ਅਜਿਹੀ ਜਿਹੜੀ ਮਾੜੀ ਘਟਨਾ ਵਾਪਰਨ ਤੋਂ ਪਹਿਲਾਂ ਹੀ ਜਿਹੜਾ ਸੁਚੇਤ ਰਹੋ, ਸਤਰਕ ਰਹੋ, ਬੱਚਿਆਂ ਦੇ ਉੱਤੇ ਨਜ਼ਰ ਰੱਖਣੀ ਚਾਹੀਦੀ ਆ। ਕੀ ਕੁਛ ਜਿੱਦਾਂ ਹਰਜੋਤ ਜੀ ਨੇ ਪਹਿਲਾਂ ਵੀ ਕਿਹਾ ਵੀ ਮੇਕ ਸ਼ੋਰ ਕਰੋ ਉਹਨਾਂ ਨਾਲ ਗੱਲਬਾਤ ਕਰਦੇ ਰਹੋ, ਉਹਨਾਂ ਦੇ ਫੋਨ ਵਗੈਰਾ ਚੈੱਕ ਕਰਦੇ ਰਹੋ। ਇਟਸ ਓਕੇ, ਉਹਨਾਂ ਨੂੰ ਹੋਊਗਾ ਵੀ ਮੇਰੀ ਪ੍ਰਾਈਵੇਸੀ ਆ, ਉਹਨਾਂ ਪ੍ਰਾਈਵੇਸੀ ਤੇਰੀ ਜਦੋਂ ਅਡਲਟਹੁੱਡ ਹੋਊਗਾ ਉਦੋਂ ਤੁਸੀਂ ਗੱਲ ਕਰਿਓ। ਜਿੰਨੀ ਦੇਰ ਤੱਕ ਵੀ ਸਾਡੇ ਨਾਲ ਰਹਿੰਦੇ ਆ ਉਨੀ ਦੇਰ ਤੱਕ ਪ੍ਰਾਈਵੇਸੀ ਜਿਹੜੀ ਮਿਲੀ ਜੁਲੀ ਇਦਾਂ ਹੀ ਰਹਿਣੀ ਆ। ਸੋ ਬਿਲਕੁਲ ਰਾਜਕਰਮਵੀਰ ਸਿੰਘ ਜੀ, ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ। ਜਾਂਦੇ ਜਾਂਦੇ ਆਪਾਂ ਫਿਰ ਇੱਕ ਪੋਜ਼ਿਟਿਵ ਖਬਰ ਵੀ ਸਾਂਝੀ ਕਰਦੇ ਜਾਈਏ। CNN ਜਿਹੜਾ ਮਨੀ ਵਾਲਾ ਸੈਕਸ਼ਨ ਆ, ਉਹਦੇ ਵਿੱਚ ਇੱਕ ਸਿੰਘ ਦੀ ਜਿਹੜੀ ਇੰਗਲੈਂਡ ਦੀ ਪੂਰੀ ਸਟੋਰੀ ਉਹਨਾਂ ਨੇ ਛਾਪੀ ਆ ਵੀ ਕਿਸ ਤਰ੍ਹਾਂ ਇੱਕ ਰਿਫਿਊਜੀ ਨੇ 3500 ਜੌਬਾਂ ਵਾਲੀ ਜਿਹੜੀ ਕੰਪਨੀ ਕ੍ਰੀਏਟ ਕੀਤੀ, ਕਿਉਂਕਿ ਜਿਹੜੀ ਐਂਟੀ ਇਮੀਗ੍ਰੈਂਟ ਵੇਵ ਆ ਉਹ ਅਮਰੀਕਾ 'ਚ ਵੀ ਬਹੁਤ ਚੱਲ ਰਹੀ ਹੈਗੀ ਆ ਤੇ ਹੁਣ ਯੂਰਪ ਤੇ ਬ੍ਰਿਟੇਨ ਦੇ ਵਿੱਚ ਵੀ ਬਹੁਤ ਚੱਲ ਰਹੀ ਹੈਗੀ ਆ। ਸੋ ਉਹਨੂੰ ਦੇਖਦੇ ਹੋਏ ਉਹਨਾਂ ਨੇ ਕਾਫੀ ਬਿਆਨ ਦਿੱਤਾ ਤੇ ਆਪਣੀ ਪੂਰੀ ਸਟੋਰੀ ਦੱਸੀ ਹੈਗੀ ਆ। ਸੁਖਪਾਲ ਸਿੰਘ ਆਹਲੂਵਾਲੀਆ ਜਿਹੜੇ ਆ, ਇਹ 1958 ਦੇ ਵਿੱਚ ਯੁਗਾਂਡਾ ਦੇ ਵਿੱਚ ਰਾਜਕਰਮਵੀਰ ਸਿੰਘ ਜੀ ਬੋਰਨ ਹੋਏ ਤੇ ਸਿਰਫ ਇਹ 19 ਸਾਲਾਂ ਦੇ ਸੀਗੇ ਤੇ ਸਿਰਫ ਥੋੜੇ ਸਾਲਾਂ ਦੇ ਸੀਗੇ ਜਦੋਂ ਯੁਗਾਂਡਾ ਦੇ ਵਿੱਚ ਫਿਰ ਉੱਥੇ ਦੇ ਇੱਕ ਡਿਕਟੇਟਰ ਨੇ ਟੇਕ ਓਵਰ ਕਰ ਲਿਆ, ID ਕਰਕੇ ਜਿਹਦਾ ਨਾਮ ਸੀ, ਤੇ ਉਹਨਾਂ ਕੀ ਕੀਤਾ ਸੀ ਵੀ ਜਿੰਨੇ ਵੀ ਯੁਗਾਂਡਾ ਤੋਂ ਬਾਹਰ ਦੇ ਲੋਕ ਸੀ ਉਹਨਾਂ ਨੂੰ ਕੱਢ ਦਿੱਤਾ ਸੀ। ਤੇ ਥੋੜੇ ਸਾਲਾਂ ਦੇ ਸੀ ਜਦੋਂ ਪੂਰਾ ਪਰਿਵਾਰ ਇਹਨਾਂ ਦਾ ਫਿਰ ਇੰਗਲੈਂਡ 'ਚ ਚਲੇ ਗਿਆ 1972 ਦੇ ਵਿੱਚ। ਤੇ ਕਹਿੰਦੇ ਵੀ ਅਸੀਂ ਪਹਿਲਾਂ ਸ਼ੈਲਟਰ 'ਚ ਰਹਿੰਦੇ ਰਹੇ, ਫਿਰ ਸਾਲ ਕੁ ਬਾਅਦ ਅਸੀਂ ਅਪਾਰਟਮੈਂਟ ਲਈ 4 ਜਾਣੇ ਸੀਗੇ, 2 ਭਰਾ ਤੇ 2 ਪੇਰੈਂਟਸ। ਤੇ 19 ਸਾਲਾਂ ਦੇ ਆਹਲੂਵਾਲੀਏ ਨੇ ਫਿਰ ਛੋਟਾ ਬਿਜ਼ਨਸ ਸਟਾਰਟ ਕੀਤਾ। ਇੱਕ
ਯੂਰੋ ਕਾਰ ਪਾਰਟਸ ਦਾ ਜੀ। ਤੇ ਉਹ ਕਹਿੰਦੇ ਵੀ ਜਦੋਂ ਉਹ ਆਲਮੋਸਟ ਜਿੱਦਾਂ ਡੈਡ ਬਿਜ਼ਨਸ ਸੀ, ਉਹਦੀ ਪਿਕਚਰਸ ਵੀ ਆਪਾਂ ਸਾਂਝੀਆਂ ਕੀਤੀਆਂ ਫੇਸਬੁੱਕ ਦੇ ਉੱਤੇ। 9 ਤੋਂ 5 ਜਿਹੜੇ ਆ ਉਹ ਜਿਹੜੇ ਉਹਦੇ ਓਨਰ ਸੀਗੇ ਉਹ ਬਿਜ਼ਨਸ ਖੋਲਦੇ ਸੀਗੇ। ਪਰ ਜਦੋਂ ਕਹਿੰਦੇ ਵੀ ਮੈਂ ਲਿਆ ਨਾ, ਮੈਨੂੰ ਆਟੋ ਪਾਰਟਸ ਦਾ ਪਤਾ ਸੀ ਨਾ ਕੁਛ, ਪਰ ਮੈਂ 7 ਵਜੇ ਖੋਲਦਾ ਸੀ ਤੇ ਕਹਿੰਦੇ ਕਲੋਜ਼ ਕਰਦਾ ਸੀ ਜਦ ਤੱਕ ਕਸਟਮਰ ਸੈਟੀਸਫਾਈ ਨਹੀਂ ਹੁੰਦਾ। ਕਈ ਵਾਰ 11-12 ਵੀ ਵੱਜ ਜਾਂਦੇ ਸੀ। ਥੋੜੇ ਟਾਈਮ ਦੇ ਵਿੱਚ ਇਹ ਕਹਿੰਦੇ ਫਿਰ ਅਸੀਂ 5 EMPLOYE 10 50 100 ਇਦਾਂ ਵੱਧਦੇ ਗਏ ਤੇ 2011 ਚ ਉਸ ਨੇ ਜਿਹੜੀ ਆ $375 ਮਿਲੀਅਨ ਦੀ ਉਹ ਜਿਹੜੀ ਕੰਪਨੀ ਵੇਚੀ। ਸੋ ਤੁਸੀਂ ਦੇਖੋ ਵੀ 3500 ਦੇ ਕਰੀਬ ਉਹਦੇ EMPLOYE ਸੀਗੇ। ਸੋ ਬਹੁਤ ਵਾਰੀ ਇਦਾਂ ਹਰਜੋਤ ਸਿੰਘ ਜੀ ਜਿਹੜਾ ਹੁੰਦਾ ਆ ਵੀ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਵੀ ਰਿਫਿਊਜੀ ਤਾਂ ਇਦਾਂ ਕਰਦੇ ਨੇ, ਇਹ ਤਾਂ ਆ ਕੇ ਵੈਲਫੇਅਰ ਵੀ ਲਈ ਜਾਂਦੇ ਆ, ਪਰ ਇਦਾਂ ਦੇ ਵੀ ਬਹੁਤ ਪੋਜ਼ਿਟਿਵ ਜਿਹੜੇ ਆ ਲੋਕ ਮੌਜੂਦ ਨੇ, ਦੁਨੀਆ ਭਰ ਦੇ ਵਿੱਚ ਮੌਜੂਦ ਨੇ। ਤੇ ਜਿੰਨੇ ਇੰਨੇ ਲੋਕਾਂ ਨੂੰ ਉੱਥੇ ਜੌਬ ਦਿੱਤੀ, ਇੱਕ ਇਨਵੈਸਟਮੈਂਟ ਜਿਹੜੀ ਆ ਹੋਈ ਆ, ਉੱਥੇ ਲੋਕ ਜਿਹੜੇ ਰਹਿਣ ਲੱਗੇ ਨੇ, ਖਰਚਦੇ ਨੇ, ਸਾਰਾ ਕੁਝ ਜਿਹੜਾ ਹੁੰਦਾ ਨੇ। ਬਹੁਤ ਵਾਰੀ ਲੋਕ ਜਿਹੜੇ ਨੈਗੇਟਿਵ ਪਾਰਟ ਜਿਹੜਾ ਉਹ ਜ਼ਿਆਦਾ ਪ੍ਰਮੋਟ ਜਿਹੜਾ ਉਹ ਕਿਤੇ ਕਰ ਜਾਂਦੇ ਨੇ ਤੇ ਪੋਜ਼ਿਟਿਵ ਬੰਦੇ ਜਿਹੜੇ ਪਿੱਛੇ ਰਹਿ ਜਾਂਦੇ ਨੇ। ਹੁਣ ਇੱਥੇ ਫਾਈਬਰ ਆਪਟਿਕਸ ਦਾ ਜਿਹੜੇ ਹਾਂ ਨਾ, ਉਹ ਜੇ ਤੇ ਨਾ ਆਉਂਦੇ, ਨਾ ਉਹ ਰਿਸਰਚ ਕਰਦੇ, ਕੋਈ ਕੰਪਨੀ ਨਹੀਂ ਹੋਣੀ ਸੀ ਜਿਹੜੀ ਇੰਟਰਨੈਟ ਕੁਝ ਨਹੀਂ ਹੋਣਾ ਸੀ। ਸੋ ਇਹ ਚੀਜ਼ਾਂ ਆ, ਇਹ ਪੋਜ਼ਿਟਿਵ ਬੰਦਿਆਂ ਦੀ ਵੀ ਜਿਹੜੇ ਉਹਨਾਂ ਇਮੀਗ੍ਰੈਂਟਸ ਦੇ ਬਾਰੇ ਵੀ ਜਿਹੜਾ ਜ਼ਰੂਰ ਪਤਾ ਹੋਣਾ ਚਾਹੀਦਾ ਆ। ਕਈ ਵਾਰੀ ਆਪਾਂ ਨੂੰ ਸਿਰਫ ਇਹੀ ਪਤਾ ਗੱਲਾਂ ਜਿਹੜੀਆਂ ਕਰਦੇ ਜੀ, ਉਹ ਉੱਥੇ ਜਾ ਕੇ ਉਹਨੇ ਗੋਲੀ ਚਲਾਤੀ, ਉੱਥੇ ਉਹ ਕੀਤਾ। ਦੇਖੋ ਉਹ ਵੀ ਦੱਸਣੀਆਂ ਜ਼ਰੂਰੀ ਆ ਵੀ ਇਦਾਂ ਦੇ ਲੋਕ ਵੀ ਜਿਹੜੇ ਹੈਗੇ ਆ, ਪਰ ਲੋਕਾਂ ਨੂੰ ਉਤਸ਼ਾਹਿਤ ਆਪਾਂ ਤਾਂ ਹੀ ਕਰ ਸਕਦੇ ਹਾਂ ਜਦੋਂ ਆਪਾਂ ਪੋਜ਼ਿਟਿਵ ਬੰਦਿਆਂ ਦੀ ਜਿਹੜੀ ਜ਼ਿਆਦਾ ਗੱਲ ਕਰਾਂਗੇ ਜੀ। ਤੇ ਹਰਜੋਤ ਸਿੰਘ ਜੀ, ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਉਹ ਸਮਾਪਤ ਆ ਤੇ ਮਿਲਾਂਗੇ ਆਪਾਂ ਆਪਣੇ ਜਿਹੜੇ ਸਰੋਤਿਆਂ ਨੂੰ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਜਿਹੜੇ ਉਹ ਇਜਾਜ਼ਤ ਲੈਂਦੇ ਆ। ਮੇਰੇ ਰਾਜਕਰਨਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਨੋਰਵਾਕ ਟਰਾਂਸਪੋਰਟੇਸ਼ਨ ਫੈਜ਼ਨੋ ਵਾਲਿਆਂ ਨੂੰ ਇਸ ਮੌਕੇ ਓਨਰ ਆਪਰੇਟਰਸ ਦੀ ਜ਼ਰੂਰਤ ਹੈ। ਇਹਨਾਂ ਦੇ ਪੱਕੇ ਲੋਡ ਐਰੀਜ਼ੋਨਾ, ਓਰੇਗਨ, ਵਾਸ਼ਿੰਗਟਨ ਅਤੇ ਟੈਕਸਸ ਦੇ ਹਨ। ਪੇਪਰ ਵਰਕ ਦਿਓ ਤੇ ਨਾਲ ਹੀ ਪੇਮੈਂਟ ਲਓ। ਇਹ ਟ੍ਰੇਲਰਸ ਰੈਂਟ ਵੀ ਕਰਦੇ